ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦੇ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 10 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਮੋਦੀ ਦੀ ਕੈਬਨਿਟ ਤੋਂ। ਮੋਦੀ ਦੀ ਤੀਜੀ ਪਾਰੀ ਤੋਂ ਸ਼ੁਰੂ ਕਰੀਏ। ਬਿੱਟੂ ਕਹਿੰਦੇ ਮੰਤਰੀ ਬਣਾਏ ਗਏ ਤੇ ਸਵਾਲ ਉੱਠ ਖੜਾ ਕਿ ਕੀ ਭਾਜਪਾ ਪੰਜਾਬ ਦੇ ਵਿੱਚ ਸਿਆਸੀ ਅੱਗ ਨਾਲ ਖੇਡ ਰਹੀ ਹੈ ਜੀ? ਦੇਖੋ, ਰਵਨੀਤ ਬਿੱਟੂ ਹੁਣ ਭਾਜਪਾ 'ਚ ਸ਼ਾਮਲ ਨੇ ਤੇ ਇਸ ਲਈ ਭਾਜਪਾ ਜੋ ਫੈਸਲਾ ਲੈਂਦੀ ਹੈ ਅਗਲੇ ਕਹਿਣਗੇ ਸਾਡਾ ਤਾਂ ਪਾਰਟੀ ਦਾ ਫੈਸਲਾ। ਹਾਂਜੀ। ਪਰ ਸਵਾਲ ਇਹਦੇ ਵਿੱਚ ਅਹਿਮ ਇਹ ਹੈ ਕਿ ਕੀ ਰਵਨੀਤ ਬਿੱਟੂ ਨੂੰ ਮਤਲਬ ਮੰਤਰੀ ਬਣਾਉਣ ਦੇ ਪਿੱਛੇ ਇੱਕ ਡੂੰਗੀ ਸਿਆਸਤ, ਡੂੰਗੀ ਸਾਜ਼ਿਸ਼ ਤਾਂ ਨਹੀਂ ਲੁਕੀ ਹੋਈ ਜੀ? ਰਵਨੀਤ ਬਿੱਟੂ ਦੇ ਹਵਾਲੇ ਨਾਲ ਜੇਕਰ ਸਪਸ਼ਟ ਰੂਪ ਸਮਝਣਾ ਹੋਵੇ ਤਾਂ ਇਹ ਹੈ ਕਿ ਉਹ 75 ਦਿਨ ਪਹਿਲਾਂ ਭਾਜਪਾ 'ਚ ਗਿਆ। ਹਾਂਜੀ। ਤੇ ਚੋਣ ਹਾਰ ਗਿਆ। ਉਹਦੇ ਬਾਵਜੂਦ ਵੀ ਭਾਜਪਾ ਉਸਨੂੰ ਮੰਤਰੀ ਮੰਡਲ 'ਚ ਲੈ ਰਹੀ ਹੈ, ਜਦੋਂ ਕਿ ਜੇ ਚੋਣ ਹਾਰਨ ਵਾਲਾ ਹੀ ਕੱਟੀ ਅਸੀਂ ਤਾਂ ਉਹਦੇ ਨਾਲੋਂ ਸੀਨੀਅਰ ਹੈਗੇ ਸੀ ਜਿਹੜੇ ਹਾਰੇ ਸੀ। ਤੁਸੀਂ ਇਹ ਦੇਖੋ ਨਾ, ਜੇ ਆਪਣੀ ਪਿਰਤ ਨੂੰ ਭਾਜਪਾ ਕਹਿੰਦੀ ਅਸੀਂ ਕਾਇਮ ਰੱਖਿਆ ਕਿ ਪੰਜਾਬ ਦੇ ਵਿੱਚ 2014 ਚ ਅਰੁਣ ਜੇਤਲੀ ਹਾਰਿਆ, ਅਸੀਂ ਉਹਨੂੰ ਮੰਤਰੀ ਬਣਾਇਆ। 2019 ਦੇ ਵਿੱਚ ਹਰਦੀਪ ਪੁਰੀ ਹਾਰਿਆ, ਅਸੀਂ ਉਸਨੂੰ ਮੰਤਰੀ ਬਣਾਇਆ। 2024 ਚ ਰਵਨੀਤ ਬਿੱਟੂ ਹਾਰ ਗਿਆ, ਇਸ ਲਈ ਉਸਨੂੰ ਮੰਤਰੀ ਬਣਾਇਆ। ਤੇ ਮੰਤਰੀ ਤਾਂ ਫਿਰ ਉਹਨਾਂ 12 ਚੋਂ ਵੀ ਬਣ ਸਕਦੇ ਜਿਹੜੇ ਹੋਰ ਹਾਰੇ ਨੇ। ਹਾਰੇ ਤਾਂ ਉਹ ਵੀ ਹੈਗੇ ਨੇ। ਪਰ ਜੇ ਤੁਸੀਂ ਆਹ ਪਿਰਤੇ ਕਹਿੰਦੇ ਸੀ ਕਿ ਅਰੁਣ ਜੇਤਲੀ ਹਰਦੀਪ ਪੁਰੀ ਵਾਲੀ, ਫਿਰ ਤਾਂ ਤਰਨਜੀਤ ਸੰਧੂ ਦੀ ਵਾਰੀ ਬਣਦੀ ਸੀ। ਫਿਰ ਤਰਨਜੀਤ ਸੰਧੂ ਨੂੰ ਬਣਾਉਂਦੇ। ਘੱਟੋ ਘੱਟ ਉਮਰ ਦੇ ਹਿਸਾਬ ਨਾਲ ਵੀ, ਸੂਝ-ਬੂਝ ਦੇ ਹਿਸਾਬ ਨਾਲ ਵੀ, ਸਿੱਖਿਆ ਦੇ ਹਿਸਾਬ ਨਾਲ ਵੀ ਰਵਨੀਤ ਬਿੱਟੂ ਤੋਂ ਕਿਤੇ ਮੋਹਰੀ ਸੀ। ਜੇ ਭਾਜਪਾ ਇਹ ਸੋਚਦੀ ਹੈ ਕਿ ਹਾਂ ਰਵਨੀਤ ਬਿੱਟੂ ਦਾ ਬਣਨਾ ਇਸ ਲਈ ਸੀਗਾ ਕਿ ਉਹਨੇ ਬੜੀ ਫਸਵੀਂ ਟੱਕਰ ਦਿੱਤੀ, ਬੜਾ ਨੇੜਲਾ ਮੁਕਾਬਲਾ ਸੀਗਾ ਤਾਂ ਅਸੀਂ ਬਣਾਇਆ, ਤੇ ਜੇ ਨੇੜਲੇ ਮੁਕਾਬਲੇ ਚ ਤਾਂ ਪ੍ਰਨੀਤ ਕੌਰ ਔਰ ਗੁਰਮੀਤ ਸੋਢੀ ਹੈਗੇ ਸੀ। ਰਵਨੀਤ ਬਿੱਟੂ ਹਾਰ ਰਿਹਾ 20,000 ਵੋਟਾਂ ਨਾਲ। ਠੀਕ ਹੈ ਜੀ। 20,942 ਵੋਟਾਂ ਨਾਲ ਰਾਜਾ ਵੜਿੰਗ ਤੋਂ ਹਾਰਿਆ। ਪ੍ਰਨੀਤ ਕੌਰ ਹਾਰ ਰਹੀ ਆ 16,000 ਵੋਟਾਂ ਨਾਲ। 16,618 ਵੋਟਾਂ ਨਾਲ ਹਾਰੀ ਆ ਪ੍ਰਨੀਤ ਕੌਰ। ਫਿਰ ਤਾਂ ਉਹ ਠੀਕ ਸੀ ਇਹਦੇ ਨਾਲ। ਜੇ ਹੋਰ ਜ਼ਿਆਦਾ ਨੇੜੇ ਜਾਣਾ ਤਾਂ ਗੁਰਮੀਤ ਸੋਢੀ ਸਿਰਫ 11,529 ਵੋਟਾਂ ਨਾਲ ਹਾਰਿਆ। ਫਿਰ ਜੇ ਇਹੀ ਕ੍ਰਾਈਟੇਰੀਆ ਦੇਖਣਾ ਸੀ। ਅੱਛਾ, ਆਪਾਂ ਲਗਾਤਾਰ ਪ੍ਰਵੀਨ ਜੀ ਗੱਲ ਕਰਦੇ ਰਹੇ ਹਾਂ ਕਿ ਉਮੀਦਵਾਰੀਆਂ ਦੇ ਸਮੇਂ, ਟਿਕਟਾਂ ਵੰਡਣ ਦੇ ਸਮੇਂ ਪੰਜਾਬ ਦੇ ਭਾਜਪਾ ਦੇ ਲੀਡਰਾਂ ਨਾਲ ਧੋਖਾ। ਤੇ ਇੱਕ ਵਾਰ ਫੇਰ ਦੱਸ ਦਿਓ, ਫਿਰ ਟਕਸਾਲੀ ਭਾਜਪਾ ਹੀ ਤਾਂ ਫਿਰ ਫੋਨ ਕਰਕੇ ਇੱਕ ਦੂਜੇ ਨਾਲ ਦੁੱਖ ਸਾਂਝਾ ਕਰੀ ਜਾਂਦੀ ਹੈ ਕਿ ਯਾਰ ਆਹ ਕੀ ਹੋ ਗਿਆ। ਬਿਲਕੁਲ ਜੀ, ਸਹੀ ਹੈ ਕਿ ਜੇ ਹਾਰਿਆਂ ਚੋਂ ਹੀ ਬਣਾਉਣਾ ਸੀ, ਜਿਹੜੇ ਨਹੀਂ ਹਾਰੇ ਚੋਣ ਵੀ ਲੜੇ ਫਿਰ ਉਹਨਾਂ ਚੋਂ ਬਣਾ ਲੈਂਦੇ, ਘੱਟੋ ਘੱਟ ਰਾਜ ਸਭਾ ਉਹਨਾਂ ਨੂੰ ਲੈ ਜਾਂਦੇ। ਹੁਣ ਰਵਨੀਤ ਬਿੱਟੂ ਕਿਹੜਾ ਪੰਜਾਬ ਦੇ ਕੋਟੇ ਚੋਂ ਬਣ ਗਿਆ ਫਿਰ? ਜੀ। ਉਹਨੂੰ ਵੀ ਤਾਂ ਕਿਸੇ ਹੋਰ ਸੂਬੇ ਚੋਂ ਰਾਜ ਸਭਾ ਦਵਾਉਂਗੇ ਨਾ। ਪਰ ਸਿਆਸਤ ਤੁਸੀਂ ਉਹ ਤੋਂ ਪੰਜਾਬ 'ਚ ਕਰਾਉਣੀ ਹੈ ਜੀ। ਜੇ ਐ ਸੀਗਾ ਫਿਰ ਅਵਿਨਾਸ਼ ਰਾਏ ਖੰਨੇ ਵਰਗੇ, ਵਿਜੇ ਸਾਂਪਲੇ ਵਰਗੇ, ਸੋਮ ਪ੍ਰਕਾਸ਼ ਵਰਗੇ ਸਾਰੇ ਹੈਗੇ ਸੀ ਫਿਰ ਤੁਹਾਡੇ ਕੋਲ, ਜਾਂ ਹੈ ਨਾ ਮਨੋਰੰਜਨ ਕਾਲੀਆ ਵਰਗੇ ਕਿੰਨੇ ਲੀਡਰ ਸੀ ਪੁਰਾਣੇ ਤੁਹਾਡੇ ਕੋਲ। ਜੀ। ਤੇ ਜੇ ਸੱਚਮੁੱਚ ਇਹ ਦੇਖ ਰਹੀ ਸੀ ਕਿ ਭਾਜਪਾ ਪੰਜਾਬ ਸਾਡੇ ਪੈਰ ਲੱਗੇ, ਫਿਰ ਸੁਨੀਲ ਜਾਖੜ ਸੀਗਾ ਤੁਹਾਡੇ ਕੋਲ, ਪ੍ਰਧਾਨ ਵੀ ਸੀ, ਜਿਹਨੇ ਤੁਹਾਡੀ ਵੋਟ ਬੈਂਕ ਵਧਾ ਕੇ ਦਿੱਤੀ, ਤੁਹਾਡੀ ਪਾਰਟੀ ਦਾ ਪ੍ਰਧਾਨ ਸੀ। ਫਿਰ ਰਾਜ ਸਭਾ ਉਹਨੂੰ ਲੈ ਜਾਂਦੇ। ਪਰ ਰਵਨੀਤ ਬਿੱਟੂ ਕਿਉਂ? ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਭਾਜਪਾ ਦੇ ਆਪਣੇ ਘਰੇ ਵੀ, ਕਾਂਗਰਸ ਦੇ ਘਰੇ ਵੀ, ਮੀਡੀਆ ਦੇ ਦਫ਼ਤਰਾਂ ਅਦਾਰਿਆਂ 'ਚ ਵੀ ਇਹ ਚਰਚਾ ਸ਼ਰੇਆਮ ਚੱਲ ਪਈ ਆ ਪ੍ਰਵੀਨ ਜੀ ਕਿ ਭਾਜਪਾ 2027 ਲਈ ਬਿੱਟੂ ਨੂੰ ਲੈ ਕੇ ਗਈ ਆ। ਠੀਕ ਹੈ ਜੀ। ਔਰ ਹੋਵੇ ਨਾ ਹੋਵੇ ਕਿਤੇ ਪੰਜਾਬ 'ਚ ਹਿੰਦੂ ਸਿੱਖ ਨਾ ਹੋ ਜਾਵੇ। ਬੇਅੰਤ ਸਿੰਘ ਦੇ ਹਵਾਲੇ ਨਾਲ ਰਵਨੀਤ ਬਿੱਟੂ ਇੱਕ ਦਿਨ ਕਹਿ ਰਹੇ ਸੀਗੇ ਕਿ
ਨਰਿੰਦਰ ਮੋਦੀ ਚੋਂ ਮੈਨੂੰ ਹੁਣ ਆਪਣੇ ਦਾਦਾ ਜੀ ਦਿਖਣ ਲੱਗ ਪਏ, ਤੇ ਬੇਅੰਤ ਸਿੰਘ ਜੇ ਉਹ ਦਿਖਣ ਲੱਗ ਪਿਆ ਤੇ ਇਹਦੇ ਮਾਇਨੇ ਨੇ ਬਹੁਤ ਗਹਿਰੇ ਜੀ। ਸੋ ਉਸ ਹਵਾਲੇ ਦੇ ਨਾਲ ਇਹ ਚਰਚਾ ਤੁਰ ਰਹੀ ਹੈ ਕਿ ਪੰਜਾਬ ਦੇ ਵਿੱਚ ਭਾਜਪਾ 2027 ਦੀਆਂ ਚੋਣਾਂ ਦੇ ਲਈ ਰਵਨੀਤ ਬਿੱਟੂ ਨੂੰ ਚਿਹਰਾ ਮੋਹਰਾ ਬਣਾਉਣ ਨੂੰ ਫਿਰਦੀ ਆ। ਉਹਨਾਂ ਨੂੰ ਲੱਗਦਾ ਕਿ ਦੇਸ਼ ਭਰ ਦੇ ਵਿੱਚ ਦੱਸਣ ਲਈ ਹੈਗਾ ਕਿ ਅਸੀਂ ਪੰਜਾਬ ਚੋਂ ਇੱਕ ਜੱਟ ਸਿੱਖ ਚਿਹਰਾ ਬਣਾਇਆ ਜਿਹੜਾ ਦਸਤਾਰਧਾਰੀ ਆ, ਹੈ ਨਾ, ਤੇ ਪੰਜਾਬ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਦੇਖੋ ਵੀ ਪੰਜਾਬ ਦੇ ਸਾਰੇ ਹਿੰਦੂ ਬਿੱਟੂ ਲਿਆਊਗਾ ਨਾਲ, ਕਿਉਂਕਿ ਬੇਅੰਤ ਸਿੰਘ ਦੇ ਹਵਾਲੇ ਨਾਲ ਪੰਜਾਬ 'ਚ ਅਮਨ ਸ਼ਾਂਤੀ ਕਰਾਤੀ ਸੀ ਪਤਾ ਨਹੀਂ ਬੇਅੰਤ ਸਿੰਘ। ਅਜੇ ਤੱਕ ਇਹ ਸੱਚਾਈ ਤਾਂ ਸਾਹਮਣੇ ਹੀ ਨਹੀਂ ਆਈ ਕਿ ਬੱਸਾਂ ਚੋਂ ਤਾਰ ਕੇ ਜਿਹੜੇ ਹਿੰਦੂ ਮਾਰੇ ਉਹ ਖੜਕੂਆਂ ਨੇ ਮਾਰੇ ਸੀ ਕਿ ਏਜੰਸੀਆਂ ਨੇ ਮਾਰੇ ਸੀ। ਅਜੇ ਤੱਕ ਤੇ ਸੱਚਾਈ ਸਾਹਮਣੇ ਹੀ ਨਹੀਂ ਆਈ ਕਿ ਜਿਹੜੇ ਮੁਕਾਬਲੇ ਹੁੰਦੇ ਸੀ ਉਹ ਕਿੰਨੇ ਹੀ ਨੇ ਜਿਹੜੇ ਝੂਠੇ ਪੁਲਿਸ ਮੁਕਾਬਲੇ, ਖਲਰਾਂ ਦੀ ਰਿਪੋਰਟਾਂ ਹੀ ਫਰੋਲ ਲਓ। ਸੋ ਫਿਰ ਉਹਦੇ ਪਿੱਛੇ ਕੌਣ ਕੌਣ ਸੀ ਅੱਜ ਤੱਕ ਇਹ ਸੱਚ ਸਾਹਮਣੇ ਨਹੀਂ ਆਇਆ, ਦੋਵੇਂ ਪਾਸੇ ਕਿਹਦੇ ਨਾਲ ਕੀ ਵਾਪਰਿਆ। ਪਰ ਉਸ ਸਾਰੇ ਦੇ ਦਰਮਿਆਨ ਵੀ ਪੰਜਾਬ ਦੇ ਵਿੱਚ ਏਕੇ ਦੀ ਸਾਂਝ ਨਹੀਂ ਟੁੱਟੀ। ਬਿਲਕੁਲ ਸਹੀ। ਪੰਜਾਬ ਦੇ ਵਿੱਚ ਉਹ ਤੰਦ ਨਹੀਂ ਤੋੜ ਸਕੀਆਂ ਏਜੰਸੀਆਂ ਜਾਂ ਇਹ ਸਾਰੇ, ਚਾਹੇ ਕਿਸੇ ਦਾ ਕੋਈ ਗਰਮ ਖਿਆਲੀ ਸੀ, ਠੰਡਾ ਖਿਆਲੀ ਸੀ, ਕੋਈ ਏਜੰਸੀ ਦਾ ਸ਼ਿਕਾਰ ਸੀ, ਕੋਈ ਸਮੇਂ ਦੀ ਭਟਕਣ ਸੀ, ਜੋ ਮਰਜ਼ੀ ਵਾਪਰਿਆ। ਪਰ ਇੱਕ ਵਾਰ ਫਿਰ ਉਸੇ ਮਤਲਬ ਮੁਹਾਂਦਰੇ ਤੁਸੀਂ ਲਿਆ ਕੇ ਪੰਜਾਬ ਨੂੰ ਖੜਾਉਣ ਦੀ ਕੋਸ਼ਿਸ਼ ਹੈ ਕਿ ਇਸ ਨਾਤੇ ਪੰਜਾਬ ਜਿੱਤਣਾ ਚਾਹੁੰਦੇ ਹੋ। ਤੇ ਜੇ ਇਹ ਕ੍ਰਾਈਟੇਰੀਆ ਹੈ ਭਾਜਪਾ ਦਾ ਕਿ ਬਿੱਟੂ ਨਾਲ ਹਿੰਦੂ ਆ ਜਾਊਗਾ, ਫਿਰ ਬਿੱਟੂ ਤਾਂ ਲੁਧਿਆਣਾ ਤੋਂ ਜਿੱਤਿਆ ਹੋਣਾ ਚਾਹੀਦਾ ਸੀ ਨਾ। ਫਿਰ ਹਾਰਿਆ ਕਿਉਂ? ਪੰਜਾਬ 'ਚ ਸਭ ਤੋਂ ਵੱਧ ਵਪਾਰੀ ਵਰਗ ਲੁਧਿਆਣਾ ਇੰਡਸਟਰੀ ਹੈ, ਪ੍ਰਵਾਸੀ ਮਜ਼ਦੂਰ ਸਭ ਤੋਂ ਵੱਧ ਉੱਥੇ ਹੈ, ਹੈ ਨਾ। ਲੁਧਿਆਣਾ ਸ਼ਹਿਰ 'ਚ ਹਿੰਦੂ ਵੋਟ ਬੈਂਕ ਬਹੁਤ ਹੈ, ਤੇ ਫਿਰ ਵੀ ਬਿੱਟੂ ਦੀ ਲੀਡ ਕਿਉਂ ਨਹੀਂ? ਫਿਰ ਤਾਂ ਬਿੱਟੂ ਜਿੱਤ ਜਾਂਦਾ। ਸੋ ਇਸ ਲਈ ਆਹ ਕ੍ਰਾਈਟੇਰੀਆ ਦੇ ਨਾਲ ਜੇ ਭਾਜਪਾ ਸੋਚਦੀ ਆ ਤਾਂ ਉਹ ਭਰਮ ਭੁਲੇਖੇ 'ਚ ਆ। ਪਰ ਸਮਝ ਸਾਰਿਆਂ ਨੂੰ ਆ ਰਹੀ ਹੈ ਕਿ ਭਾਜਪਾ 2027 ਦੇ ਬਾਰੇ ਨਾਲ ਪੰਜਾਬ ਦੇ ਵਿੱਚ ਇੱਕ ਨਵੀਂ ਸਿਆਸੀ ਅੱਗ ਨਾਲ ਖੇਡਣਾ ਚਾਹੁੰਦੀ ਆ, ਤੇ ਉਹਦਾ ਸੁਨੇਹਾ ਉਹਨਾਂ ਨੇ ਰਵਨੀਤ ਬਿੱਟੂ ਨੂੰ ਆਪਣੀ ਕੈਬਨਿਟ 'ਚ ਲੈ ਕੇ ਦਿੱਤਾ। ਨਹੀਂ, ਉਮਰ ਦੇ ਹਿਸਾਬ ਨਾਲ ਵੀ, ਤਜਰਬੇ ਦੇ ਹਿਸਾਬ ਨਾਲ ਵੀ, ਸੂਝ-ਬੂਝ ਦੇ ਹਿਸਾਬ ਨਾਲ ਵੀ, ਸਿੱਖਿਆ ਦੇ ਹਿਸਾਬ ਨਾਲ ਵੀ। ਮੈਂ ਦੇਖ ਰਿਹਾ ਸੀਗਾ ਕਿ ਜਿਹੜੀਆਂ ਦਿੱਲੀ ਤੋਂ ਖਬਰਾਂ ਆ ਰਹੀਆਂ ਸੀਗੀਆਂ ਰਵਨੀਤ ਬਿੱਟੂ ਨੂੰ ਮਤਲਬ ਰਾਜ ਮੰਤਰੀ ਬਣਾਉਣ ਦੀਆਂ, ਉਹਦੇ ਵਿੱਚ ਲਿਖਿਆ ਰਿਹਾ ਸੀਗਾ ਗ੍ਰੈਜੂਏਟ, ਕੁਝ ਲਿਖਿਆ ਆ ਰਿਹਾ ਸੀਗਾ ਕਿ ਇਹ ਬੀਟੈਕ ਪਤਾ ਨਹੀਂ, ਹੈ ਨਾ। ਤੇ ਜਦੋਂ ਉਹਦਾ ਆਪਣਾ ਨਾਮਜ਼ਦਗੀ ਪੱਤਰ ਫਰੋਲਦੇ ਆ ਤਾਂ ਉਹਦੇ ਵਿੱਚ ਲਿਖਿਆ ਆ ਰਿਹਾ ਸੀਨੀਅਰ ਸੈਕੰਡਰੀ, +2 ਪਾਸ। ਸੋ ਹੁਣ ਇਹ ਆ ਵੀ ਇੱਕ ਮਤਲਬ ਕਿ ਇਹ ਕਿਹਨੂੰ ਦੱਸਿਆ ਜਾ ਰਿਹਾ। ਸੋ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਭਾਜਪਾ ਪੰਜਾਬ ਦੇ ਵਿੱਚ ਇੱਕ ਹੋਰ ਪਹਿਲੂ ਉੱਭਰਿਆ ਕੁਝ ਪਿਛਲੇ ਦਿਨਾਂ 'ਚ ਪ੍ਰਵੀਨ, ਉਹ ਇਸ ਪਹਿਲੂ ਤੋਂ ਵੀ ਉੱਭਰਿਆ। ਕਹਿੰਦੇ ਕਿ ਕਿਸਾਨਾਂ ਦੇ ਲਈ ਕਿਤੇ ਤਾਂ ਧਰਨਾ ਲਾਉਂਦਾ ਸੀ ਰਵਨੀਤ ਬਿੱਟੂ, ਇਸ ਵਾਰ ਕਿਸਾਨਾਂ ਦੇ ਖਿਲਾਫ ਜਿੰਨੀ ਮੁਖਾਲਫਤ ਕੀਤੀ ਉਹਦਾ ਨਾਮ ਮਿਲਿਆ। ਬਿਲਕੁਲ ਸਹੀ ਹੈ, ਇਹ ਵੀ ਸਹੀ। ਦੂਸਰੇ ਪਾਸੇ ਕਹਿੰਦੇ ਕਿ ਹੁਣ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੁੱਦੇ ਤੇ ਕੀ ਅਮਿਤ ਸ਼ਾਹ ਦਾ ਰਾਹ ਰੋਕਣ ਦੇ ਵਿੱਚ, ਉਹਨੂੰ ਚੁੱਪ ਕਰਾਉਣ ਦੇ ਵਿੱਚ ਰਵਨੀਤ ਬਿੱਟੂ ਦੀ ਭੂਮਿਕਾ ਸੀ। ਜੀ। ਇੱਕ ਦਿੱਲੀ ਦੇ ਹਵਾਲੇ ਨਾਲ ਚਰਚਾਵਾਂ ਚੱਲੀਆਂ ਕਿ ਕਹਿੰਦੇ ਕਿ ਰਾਹੁਲ ਗਾਂਧੀ ਨੇ ਕਿਤੇ ਰਵਨੀਤ ਬਿੱਟੂ ਨੂੰ ਕਿਹਾ ਕਿ ਦੇਖ, ਅਸੀਂ ਵੀ ਤਾਂ ਆਪਣੇ ਪਿਓ ਦੇ ਕਾਤਲਾਂ ਨੂੰ ਮਾਫ ਕੀਤਾ ਹੀ ਆ, ਕਿ ਤੂੰ ਵੀ ਹੁਣ ਮਾਫ ਕਰ, ਮਾਮਲਾ ਨਿਬੇੜ, ਗਾਂਹ ਵਧੋ। ਤੇ ਕਹਿੰਦੇ ਇਸ ਗੱਲ ਤੋਂ ਰਵਨੀਤ ਬਿੱਟੂ ਨੇ ਨਾਰਾਜ਼ਗੀ ਪ੍ਰਗਟਾਈ, ਚਿੜ ਮੰਨੀ ਸੀ ਇਹ ਕਾਫੀ, ਹੈ ਨਾ। ਦੂਸਰੇ ਪਾਸੇ ਕਹਿੰਦੇ ਭਾਜਪਾ ਨੇ ਤਿਆਰੀ ਕਰ ਲਈ ਸੀ ਬੰਦੀ ਸਿੰਘਾਂ ਦੀ ਰਿਹਾਈ ਦੀ। ਠੀਕ ਹੈ। ਤੇ ਜਦੋਂ ਇਹ ਗੱਲ ਵੀ ਰਵਨੀਤ ਬਿੱਟੂ ਨੂੰ ਪਤਾ ਲੱਗੀ ਤਦ ਕਹਿੰਦੇ ਉਹ ਅਮਿਤ ਸ਼ਾਹ ਦੇ ਬੂਹੇ ਤੇ ਗਿਆ, ਤੇ ਅਮਿਤ ਸ਼ਾਹ ਨਾਲ ਉਸ ਗੱਲਬਾਤ ਦੇ ਦੌਰਾਨ ਇਹ ਨੇੜੇ ਆਏ ਤੇ ਭਾਜਪਾ ਨੂੰ ਇਹਦੀ ਗੱਲ ਜੱਚ ਗਈ ਕਿ ਉਹ ਇਹ ਜਚਾਇਆ ਗਿਆ ਕਿ ਪੰਜਾਬ ਦੇ ਵਿੱਚ ਐਂ ਲੀਕ ਖਿੱਚ ਕੇ ਲੜੋਗੇ ਤਾਂ 32-33% ਹਿੰਦੂ ਹੈਗਾ। ਸੋ ਇਸ ਲਈ ਤੁਹਾਡੇ ਧਿਆਨ ਚ ਹੋਣਾ ਕਿ ਅਕਾਲੀ ਦਲ ਜਦੋਂ ਅੱਡ ਹੋਇਆ ਤਦ ਇੱਕ ਵਾਰ ਹਰਸਿਮਰਤ ਕੌਰ ਬਾਦਲ ਨੇ ਭਾਰਤ ਦੀ ਸੰਸਦ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਸੀ। ਉਹ ਤੋਂ ਪਹਿਲਾਂ ਖੁਦ ਅਮਿਤ ਸ਼ਾਹ ਹੋਰੀ ਭਾਜਪਾ ਇਸ਼ਾਰਾ ਕਰਦੀ ਰਹੀ ਹੈ ਕਿ ਅਸੀਂ ਰਿਹਾ ਕਰ ਦਾਂਗੇ, ਅਸੀਂ ਛੱਡ ਦਾਂਗੇ, ਹੈ ਨਾ, ਅਸੀਂ ਏਦਾਂ ਕਰ ਸਕਦੇ ਹਾਂ। ਚਿੱਠੀਆਂ ਤੱਕ ਵੀ ਰਾਜੌੜ ਦੇ ਹਿਸਾਬ ਨਾਲ ਆ ਗਈਆਂ ਸੀ ਇੱਕ ਵਾਰ, ਹੈ ਨਾ। ਸੋ ਪਰ ਫਿਰ ਉਸ ਦਿਨ ਬੀਬੀ ਨੂੰ ਝਿੜਕਦੇ ਵੀ ਨਜ਼ਰ ਆਏ ਅਮਿਤ ਸ਼ਾਹ ਉਸੇ ਸੰਸਦ 'ਚ। ਉੱਥੋਂ ਹੁਣ ਇਹ ਅੰਦਾਜ਼ੇ ਲਾਏ ਜਾ ਰਹੇ ਨੇ ਸਿਆਸੀ ਖੇਤਰਾਂ ਦੇ ਵਿੱਚ ਕਿ ਇਹ ਤਾਣੀ ਬਾਣੀ ਉੱਥੇ ਜਾ ਕੇ ਜੁੜੀ ਆ। ਇੱਕ ਉਹ ਮਤਲਬ ਕਿ ਉਸ ਬੇਅੰਤ ਸਿੰਘ ਦੇ ਕਤਲ ਵਾਲੇ ਮਾਮਲੇ ਦੇ ਵਿੱਚ ਜਿਹੜੇ ਅੰਦਰ ਨੇ ਉਹਨਾਂ ਦੀ ਮਾਫੀ ਨੂੰ ਲੈ ਕੇ, ਤੇ ਦੂਸਰੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਤੇ ਤੀਸਰਾ ਹੁਣ ਕਿਸਾਨੀ ਪਹਿਲੂ। ਸੋ ਇਹ ਸਾਰੇ ਪਹਿਲੂਆਂ ਨੇ ਕਹਿੰਦੇ ਰਵਨੀਤ ਬਿੱਟੂ ਨੇ ਤੋਹਫਾ ਦਵਾਇਆ, ਪਰ ਇਹ ਤੋਹਫਾ ਪੰਜਾਬ ਦੇ ਲਈ ਕੋਈ ਸਿਆਸੀ ਅੱਗ ਨਾ ਬਾਲ ਦੇਵੇ। ਇਸ ਨੂੰ ਲੈ ਕੇ ਪੰਜਾਬ ਦੀਆਂ ਸਰਹੱਦ ਧਿਰਾਂ ਫਿਕਰਮੰਦ ਨੇ। ਇਹ ਜਿਹੜੇ ਸਿਆਸਤਦਾਨ ਨੇ ਨਾ, ਜਿਹੜੀਆਂ ਸਿਆਸੀ ਪਾਰਟੀਆਂ, ਸ਼ਾਇਦ ਇਹ ਪੰਜਾਬੀ ਤਹਿਜ਼ੀਬ ਨੂੰ ਸਮਝਦੀਆਂ ਨਹੀਂ। ਇੱਥੇ ਜੇ ਦਲਿਤ ਤੇ ਮਜ਼ਦੂਰ ਭਰਾ ਸਾਡੇ ਤੇ ਕਿਸਾਨ ਭਰਾ, ਜ਼ਿਮੀਂਦਾਰ ਭਰਾ, ਉਹ ਜੇ ਧਰਨੇ ਤੇ ਬੈਠੇ ਸੀ ਤਾਂ ਆੜਤੀਆਂ ਦੀ ਵੀ ਇੱਕ ਧਿਰ ਸੀ ਜਿਹੜੀ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਰਹੀ ਸੀ, ਜਿਹੜੀ ਬਹੁਤ ਗਿਣਤੀ ਜਿਹੜੀ ਹਿੰਦੂ ਤਬਕੇ ਤੋਂ ਹੀ ਆਉਂਦੀ ਹੈ। ਇੱਥੇ ਤੁਹਾਨੂੰ ਇਹ ਵੀ ਵੇਖਣਾ ਪਊਗਾ ਕਿ ਜਿਹੜਾ ਪਿੰਡਾਂ ਦੇ ਵਿੱਚ
ਹਿੰਦੂ ਵਸਦਾ ਹੈ, ਉਹ ਖੇਤੀਬਾੜੀ ਪਰਿਵਾਰ ਵੀ ਨੇ ਉਹਨਾਂ ਦੇ ਵਿੱਚੋਂ ਬਹੁਤੇ, ਤੇ ਉਹਨਾਂ ਦੀ ਆਸਥਾ ਵੀ, ਉਹ ਸਤਿਕਾਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ, ਉਹਨਾਂ ਦੇ ਖੁਸ਼ੀਆਂ ਗਮੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਾਠ ਸਾਰੇ ਉਹ ਕੀਤੇ ਜਾਂਦੇ ਆ। ਤੇ ਇੱਥੇ ਬਰਗਾੜੀ ਮੋਰਚਾ ਸਰਬੱਤ ਖਾਲਸਾ ਦੇ ਵਿੱਚ ਹਿੰਦੂਆਂ ਦੇ ਕਈ ਮੁੰਡੇ ਪਰਨੇ ਬੰਨ ਕੇ ਵੀ ਜਾਂਦੇ ਆ। ਸੋ ਇਹ ਜਿਹੜੀ ਪੰਜਾਬੀ ਤਹਿਜ਼ੀਬ ਹੈ, ਪੰਜਾਬ ਦੇ ਹਿੱਸੇ ਆਈ ਹੈ। ਇੱਥੇ ਰਿਸ਼ੀਆਂ, ਪੀਰਾਂ ਫਕੀਰਾਂ ਦੀ ਜਿਹੜੀ ਸਰੋਈ ਇਹ ਧਰਤੀ ਹੈ, ਉਹਨਾਂ ਦੇ ਆਸ਼ੀਰਵਾਦ ਦੇ ਨਾਲ। ਸੋ ਇੱਥੇ ਇਹ ਦਫੇੜ ਜਿਹੜੀ ਪੈਦਾ ਕੀਤੀ ਜਾਊਗੀ ਤਾਂ ਅੱਗੇ ਹੀ ਹੈ। 47 ਵਾਲੀ ਪੀੜ ਆਪਾਂ ਹੁਣ ਤੱਕ ਹਾਂਜੀ ਮਹਿਸੂਸ ਕਰਦੇ ਹਾਂ, ਬਿਲਕੁਲ ਸਹੀ ਹੈ, ਠੀਕ ਹੈ ਨਾ। 84 ਵਾਲਾ ਦਰਦ ਆਪਾਂ ਹੁਣ ਤੱਕ ਮਹਿਸੂਸ ਕਰਦੇ ਹਾਂ, ਬਿਲਕੁਲ ਸਹੀ ਹੈ, ਠੀਕ ਹੈ ਨਾ। ਸੋ ਇਸ ਲਈ ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਪੰਜਾਬ ਨੂੰ ਤੁਸੀਂ ਹੋਰ ਤਾਂ ਨਹੀਂ ਸਮਝ ਸਕਦੇ, ਇਹਦੀ ਮਿੱਟੀ ਦੇ ਵਿੱਚ ਇੱਕ ਵੱਖਰਾ ਹੀ ਕਾਣ ਹੈ। ਬਿਲਕੁਲ ਇੱਥੇ ਤੱਕ ਕਿ ਜੇ ਮੈਂ ਇੱਕ ਪਿੱਛੇ ਜੇ ਪੜ੍ਹ ਰਿਹਾ ਸੀਗਾ ਸ਼ਰਮਾ ਜੀ, ਇੱਕ ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਦਿੰਦਾ। ਪਿੱਛੇ ਜੇ ਨਾ ਇੱਕ ਗੁਲਸ਼ਨ ਕੁਮਾਰ ਫੇਕ ਇਨਕਾਊਂਟਰ ਮਾਮਲੇ 'ਚ ਫੈਸਲਾ ਆਇਆ ਅਦਾਲਤ ਦਾ, ਤੇ ਉਹ ਮਾਝੇ ਤੋਂ ਇੱਕ ਹਿੰਦੂ ਪਰਿਵਾਰ ਸੀਗਾ ਜਿਹੜਾ ਵਿਚਾਰਾ ਫਲ ਸਬਜ਼ੀਆਂ ਦੀ ਰੇਹੜੀ ਲਾਉਂਦਾ ਸੀ। ਉਹ ਨੌਜਵਾਨ 3-4 ਪਿਓ ਪੁੱਤਾਂ ਨੂੰ ਪੁਲਿਸ ਨੇ ਚੱਕ ਲਿਆ। ਹੁਣ ਉਸ ਮਾਮਲੇ 'ਚ ਜਿਹੜੇ ਸਜ਼ਾ ਯਾਫਤਾ ਲੋਕ ਆ, ਤੁਸੀਂ ਉਹਨਾਂ ਦੇ ਨਾਵਾਂ ਤੇ ਧਿਆਨ ਕਰੋ। ਬਿਲਕੁਲ ਜਿਹੜੀ ਸੱਤਾ, ਜ਼ਬਰ ਕਰਨ ਵਾਲੀ ਸੱਤਾ, ਉਹ ਕੌਣ ਹੈ, ਜਿਹੜੇ ਜ਼ਬਰ ਕਰਨ ਵਾਲੇ ਨੇ ਉਹ ਕੌਣ ਨੇ, ਤੇ ਜਿਹੜੇ ਸ਼ਿਕਾਰ ਨੇ ਉਹ ਸਿੱਖ ਵੀ ਹੈ। ਹਾਂਜੀ, ਉਹ ਸਿੱਖ ਵੀ ਹੈ, ਉਹ ਹਿੰਦੂ ਵੀ ਹੈ। ਸੋ ਇਸ ਕਰਕੇ ਜਿਵੇਂ ਤੁਸੀਂ ਕਿਹਾ ਨਾ, ਅੱਗ ਨਾਲ ਖੇਡਣਾ, ਇਹ ਸਹੀ ਲਫ਼ਜ਼ ਹੈ ਇਹ ਸਾਰੇ ਵਰਤਾਰੇ ਨੂੰ ਇਹਦੀ ਵਿਆਖਿਆ ਕਰਨ ਦੇ ਲਈ, ਕਿ ਅੱਗ ਨਾਲ ਹੀ ਖੇਡਣ ਦੇ ਯਤਨ ਸੱਤਾ ਦੇ ਲਾਲਚ ਦੇ ਵਿੱਚ ਕੀਤੇ ਜਾ ਰਹੇ। ਪਰ ਵੋਟਰ ਬਹੁਤ ਸਮਝਦਾਰ ਹੋ ਚੁੱਕੇ ਆ। ਉਮੀਦ ਕਰਦੇ ਆ ਕਿ ਅਸੀਂ ਵੋਟਰ ਮੂੰਹ ਤੋੜ ਇਸ ਬਿਰਤਾਂਤ ਦਾ ਜਵਾਬ ਦੇਊਗਾ। ਪਰ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਕਿ ਭਾਜਪਾ 2027 ਦੀ ਤਿਆਰੀ ਕਰ ਰਹੀ ਹੈ, ਇਹ ਉਸੇ ਦਾ ਕੜੀ ਚ ਅਗਲਾ ਕੜੀ ਦਾ। ਹਾਂਜੀ ਬਿਲਕੁਲ ਸਹੀ ਜੀ ਬਿਲਕੁਲ। ਅੱਛਾ, ਅੱਗੇ ਗੱਲ ਕਰੀਏ ਆਪਾਂ ਅਮਿਤ ਸ਼ਾਹ, ਰਾਜਨਾਥ ਗਡਕਰੀ ਤੇ ਜੈ ਸ਼ੰਕਰ ਦੀ। ਇਹਨਾਂ ਨੂੰ ਕਹਿੰਦੇ ਮੁੜ ਪੁਰਾਣੇ ਮਹਿਕਮੇ ਮਿਲ ਗਿਆ ਜੀ, ਨਵੀਂ ਸਰਕਾਰ ਆ, ਮਹਿਕਮੇ ਇਹਨਾਂ ਦੇ ਪੁਰਾਣੇ ਬਰਕਰਾਰ ਆ। ਬਿਲਕੁਲ ਪ੍ਰਵੀਨ ਜੀ, 72 ਮੋਦੀ ਸਮੇਂ ਸਣੇ 72 ਨੇ, ਜਿਨ੍ਹਾਂ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ, ਤੇ 71 ਮੰਤਰੀ ਨੇ। ਉਹਨਾਂ 71 ਮੰਤਰੀਆਂ 'ਚ 6-7 ਮੰਤਰੀ ਜਿਹੇ ਵੀ ਨੇ ਜਿਨ੍ਹਾਂ ਨੂੰ ਮੁੜ ਕੇ ਪੁਰਾਣੇ ਵਿਭਾਗ ਮਿਲੇ ਨੇ। ਜੇਕਰ ਆਪਾਂ ਮੋਟੀ ਝਾਤ ਵੀ ਮਾਰਨੀ ਹੋਵੇ ਤਾਂ ਅਮਿਤ ਸ਼ਾਹ ਹੋਰੀ ਪਿਛਲੀ ਵਾਰ ਵੀ ਗ੍ਰਹਿ ਮੰਤਰੀ ਸੀ, ਇਸ ਵਾਰ ਵੀ ਗ੍ਰਹਿ ਮੰਤਰੀ ਨੇ। ਪਰ ਸਹੁੰ ਚੁੱਕ ਸਮਾਗਮ ਦੇ ਵਿੱਚ ਪਿਛਲੀ ਵਾਰ ਵੀ ਰਾਜਨਾਥ ਨੂੰ 2ਵੇਂ ਨੰਬਰ ਤੇ ਸਹੁੰ ਚੁਕਾਈ ਗਈ ਸੀ, ਇਸ ਵਾਰ ਵੀ ਰਾਜਨਾਥ ਸਿੰਘ ਨੂੰ 2ਵੇਂ ਨੰਬਰ ਤੇ। ਮਤਲਬ ਉੱਥੇ ਇਹ ਦਿਖਾਇਆ ਜਾਂਦਾ ਕਿ ਰਾਜਨਾਥ ਨੰਬਰ 2 ਨੇ, ਪਰ ਮੰਤਰਾਲਾ ਦੇਣ ਲੱਗੇ ਗ੍ਰਹਿ ਮੰਤਰਾਲਾ ਅਮਿਤ ਸ਼ਾਹ ਨੂੰ ਮਿਲਦਾ। ਇੱਕ ਵਾਰ ਮਿਲ ਲਿਆ ਰਾਜਨਾਥ ਨੂੰ, ਪਰ ਪਿਛਲੀ ਵਾਰ ਵੀ ਨਹੀਂ ਮਿਲਿਆ, ਇਸ ਵਾਰ ਵੀ ਨਹੀਂ ਮਿਲਿਆ। ਸੋ ਇਸ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੇ ਰਾਜਨਾਥ ਸਿੰਘ ਹੋਰਾਂ ਨੂੰ ਫਿਰ ਰੱਖਿਆ ਮੰਤਰਾਲਾ ਮਿਲਿਆ। ਵੱਡੇ ਮਹਿਕਮਿਆਂ ਚੋਂ ਆਉਂਦਾ। ਇਸ ਤਰ੍ਹਾਂ ਨਿਤਿਨ ਗਡਕਰੀ ਨੂੰ ਮੁੜ ਕੇ ਉਹਦਾ ਪਿਛਲੇ ਵਾਰ ਸੜਕ ਵਾਲਾ ਵਿਭਾਗ ਹੀ ਦਿੱਤਾ। ਇਸੇ ਤਰ੍ਹਾਂ ਨਿਰਮਲਾ ਸੀਤਾਰਮਨ ਨੂੰ ਮੁੜ ਕੇ ਵਿੱਤ ਵਿਭਾਗ ਦਿੱਤਾ। ਇਸੇ ਤਰ੍ਹਾਂ ਜੈ ਸ਼ੰਕਰ ਉਹਨਾਂ ਨੂੰ ਮੁੜ ਕੇ ਵਿਦੇਸ਼ ਮੰਤਰਾਲਾ ਦਿੱਤਾ। ਸੋ ਇਸ ਲਈ 6-7 ਮੰਤਰੀ ਜਿਹੇ ਨੇ ਜਿਹਨਾਂ ਨੂੰ ਮੁੜ ਕੇ ਉਹੀ ਵਿਭਾਗ ਮਿਲੇ ਨੇ। ਅਮਿਤ ਸ਼ਾਹ ਉਹਨਾਂ ਕੋਲ ਗ੍ਰਹਿ ਮੰਤਰਾਲਾ ਹੈ, ਰਾਜਨਾਥ ਕੋਲ ਰੱਖਿਆ ਮੰਤਰਾਲਾ ਹੈ, ਨਿਤਿਨ ਗਡਕਰੀ ਉਹਨਾਂ ਕੋਲ ਸੜਕ ਵਾਲਾ ਮੰਤਰਾਲਾ ਹੈ, JP ਨੱਡਾ ਸ਼ਾਮਲ ਹੋਏ ਨੇ ਇਸ ਵਾਰ ਕੈਬਨਿਟ ਦੇ ਵਿੱਚ, ਉਹਨਾਂ ਨੂੰ ਸਿਹਤ ਵਾਲਾ ਮੰਤਰਾਲਾ ਮਿਲ ਗਿਆ। ਸ਼ਿਵਰਾਜ ਚੌਹਾਨ ਹੋਰੀ ਇਸ ਵਾਰ ਸ਼ਾਮਲ ਹੋਏ, ਉਹਨਾਂ ਨੂੰ ਖੇਤੀਬਾੜੀ ਤੇ ਕਿਸਾਨ ਕਲਿਆਣ ਤੇ ਪੇਂਡੂ ਵਿਕਾਸ ਕਾਫੀ ਅਹਿਮ ਹੈ। ਜੇ ਮੈਂ ਪੰਜਾਬ ਦੇ ਹਵਾਲੇ ਨਾਲ, ਉੱਤਰੀ ਭਾਰਤ ਦੇ ਹਵਾਲੇ ਨਾਲ ਵੀ ਦੇਖਣਾ ਤਾਂ ਇਹ ਮਹਿਕਮਾ ਕਾਫੀ ਅਹਿਮ ਹੈ। ਇਹ ਇੱਥੇ ਹੀ ਆ ਕੇ ਸਾਰਾ ਪੇਚ ਫਸਦੇ ਰਹੇ ਨੇ। ਸੋ ਸ਼ਿਵਰਾਜ ਚੌਹਾਨ ਦੀ ਜ਼ਿੰਮੇਵਾਰੀ ਹੁਣ ਦੇਖਦੇ ਹਾਂ ਕਿ ਸ਼ਿਵਰਾਜ ਚੌਹਾਨ ਨੂੰ ਵੀ ਭਾਜਪਾ ਨੇ ਪ੍ਰਧਾਨ ਮੰਤਰੀ ਦੌੜ ਚੋਂ ਕਿਨਾਰੇ ਕਰਨ ਲਈ ਖੇਤੀਬਾੜੀ ਮੰਤਰਾਲਾ ਤਾਂ ਨਹੀਂ ਦਿੱਤਾ ਕਿ ਉਹ ਉਲਝਿਆ ਰਹੇ ਇਸ ਕੰਮ ਦੇ ਵਿੱਚ, ਜਾਂ ਸੱਚਮੁੱਚ ਉਹਨਾਂ ਦੀ ਸੂਝ ਨੂੰ ਦੇਖਦੇ ਹੋਏ ਕਿ ਕਿਉਂਕਿ ਉਹ ਇਸ ਗੱਲ ਲਈ ਵੀ ਜਾਣੇ ਜਾਂਦੇ ਨੇ, ਜੇ ਪਹਿਲਾਂ ਖੱਟਰ ਨੂੰ ਚਰਚਾ ਚੱਲੀ ਸੀ, ਪਰ ਖੱਟਰ ਨੂੰ ਮਾਮਲੇ 'ਚ ਪਤਾ ਸੀਗਾ ਕਿ ਫਿਰ ਹਰਿਆਣੇ ਤੋਂ ਲੈ ਕੇ ਪੰਜਾਬ ਤੱਕ ਵਿਰੋਧ ਬਹੁਤ ਉੱਠਣਾ, ਕਿਉਂਕਿ ਖੱਟਰ ਉਹਨਾਂ ਨੇ ਜੋ ਕਿਸਾਨ ਅੰਦੋਲਨ ਦੌਰਾਨ ਜਾਂ ਹੁਣ ਸ਼ੁਭ ਕਰਨ ਵਾਲੇ ਘਟਨਾਵਾਂ ਕਰਨ ਦੇ ਉੱਤੇ ਜੋ ਕੁਛ ਕੀਤਾ ਹਰਿਆਣੇ ਦੇ ਪਾਸਿਓਂ, ਸੋ ਉਸ ਨੂੰ ਲੈ ਕੇ ਖੱਟਰ ਦੀ ਮੁਖਾਲਫਤ ਹੋਣੀ ਸੀ। ਸੋ ਇਸ ਲਈ ਸ਼ਾਇਦ ਖੱਟਰ ਨੂੰ ਫਿਰ ਬਚਾ ਕੇ ਰੱਖਿਆ ਤੇ ਸ਼ਿਵਰਾਜ ਚੌਹਾਨ ਹੋਰਾਂ ਨੂੰ ਖੇਤੀਬਾੜੀ, ਕਿਸਾਨ ਕਲਿਆਣ ਤੇ ਪਿੰਡੂ ਵਿਕਾਸ ਮੰਤਰਾਲਾ ਮਿਲਿਆ। ਨਿਰਮਲਾ ਸੀਤਾਰਮਨ ਨੂੰ ਜਿਵੇਂ ਆਪਾਂ ਗੱਲ ਕੀਤੀ ਮੁੜ ਕੇ ਵਿੱਤ ਵਿਭਾਗ ਮਿਲਿਆ। ਮਨੋਹਰ ਲਾਲ ਖੱਟਰ ਨੂੰ ਨਿਵਾਸ, ਸ਼ਹਿਰੀ ਮਾਮਲਿਆਂ ਤੇ ਊਰਜਾ ਵਾਲਾ ਉਹ ਵਿਭਾਗ ਦਿੱਤਾ ਗਿਆ। ਪਿਊਸ਼ ਗੋਇਲ ਨੂੰ ਉਦਯੋਗਿਕ ਵਿਭਾਗ ਮਿਲ ਗਿਆ। ਜੈ ਸ਼ੰਕਰ ਹੋਰਾਂ ਨੂੰ ਵਿਦੇਸ਼ ਮੰਤਰਾਲਾ ਮਿਲ ਗਿਆ ਮੁੜ ਕੇ, ਪਿਛਲੀ ਵਾਰ ਵੀ ਉਹਨਾਂ ਕੋਲ ਉਹੀ ਸੀਗਾ। ਹਰਦੀਪ ਪੁਰੀ ਹੋਰਾਂ ਕੋਲ ਪੈਟਰੋਲੀਅਮ ਤੇ ਕੁਦਰਤੀ ਗੈਸ ਵਿਭਾਗ ਨੇ। ਸੋ ਇਹ ਸਾਰੇ ਉਹ ਨੇ ਜਿਹੜੇ ਕੈਬਨਿਟ ਦੇ ਵਿੱਚ ਆਏ ਨੇ। ਸੋ ਪਰ ਉਹ ਤੋਂ ਇਲਾਵਾ ਵੀ ਬਾਕੀਆਂ ਨੂੰ ਵੀ ਸਾਰੇ ਵਿਭਾਗ ਵੰਡ ਹੋ ਗਏ ਨੇ, ਜਿਨ੍ਹਾਂ ਦੇ ਵਿੱਚ ਰਵਨੀਤ ਬਿੱਟੂ ਨੂੰ ਹੁਣ ਖਾਦ ਤੇ ਰੇਲਵੇ ਵਿਭਾਗ ਮਿਲਿਆ ਜੀ। ਖਾਦ ਵਿਭਾਗ ਉਹਨਾਂ ਦਾ ਚਿਰਾਗ ਪਾਸਵਾਨ ਦੇ ਨਾਲ ਜੁੜਿਆ ਹੋਇਆ ਤੇ ਰੇਲਵੇ ਵਿਭਾਗ ਉਹਨਾਂ ਦਾ ਅਸ਼ਵਨੀ ਬਹਿਬਲ ਉਹਨਾਂ ਦੇ ਨਾਲ ਜੁੜਿਆ ਹੋਇਆ। ਸੋ ਇਸ ਤਰ੍ਹਾਂ ਰਵਨੀਤ ਬਿੱਟੂ ਨੂੰ ਵੀ ਵਿਭਾਗਾਂ ਦੀ ਵੰਡ ਹੋ ਗਈ। ਕੱਲ ਸ਼ਾਮ ਨੂੰ ਕੈਬਨਿਟ ਬੈਠਕ ਸੀ। ਉਸ ਕੈਬਨਿਟ ਬੈਠਕ ਤੋਂ ਪਹਿਲਾਂ ਨਰਿੰਦਰ ਮੋਦੀ ਹੋਰਾਂ ਨੇ ਕਹਿੰਦੇ ਜੀ ਪਹਿਲੀ ਫਾਈਲ ਤੇ ਜਿਹੜੇ ਸਾਈਨ ਕੀਤੇ ਉਹ ਕਿਸਾਨਾਂ ਨੂੰ ਜਿਹੜਾ 2-2000 ਰੁਪਇਆ ਜਾਂਦਾ ਉਸ ਨੂੰ ਮਨਜ਼ੂਰੀ ਦਿੱਤੀ, ਤਾਂ ਕਿ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ
ਅਸੀਂ ਕਿਸਾਨ ਹਿਤੈਸ਼ੀਆਂ, ਉਹ ਫੈਸਲਾ ਪਹਿਲਾਂ ਉਹ ਲਿਆ। ਫਿਰ ਕੈਬਨਿਟ ਦੀ ਬੈਠਕ ਦੇ ਵਿੱਚ ਗਰੀਬ ਪਰਿਵਾਰਾਂ ਨੂੰ, ਗਰੀਬ ਆਰਥਿਕ ਤੌਰ ਤੇ ਕਮਜ਼ੋਰ ਵਰਗ ਨੂੰ ਜਾਂ SC BC OBC ਭਾਈਚਾਰੇ ਦੇ ਲਈ ਜਿਹੜੇ ਮਕਾਨਾਂ ਦੇ ਪ੍ਰਬੰਧ ਨੇ, ਉਸ ਬਾਰੇ ਨਾਲ ਕਹਿੰਦੇ ਫੈਸਲਾ ਲਿਆ ਕਿ ਮਕਾਨ ਬਣਾ ਕੇ ਦੇਣੇ ਨੇ। ਫਿਰ ਕੈਬਨਿਟ ਦੀ ਬੈਠਕ ਤੋਂ ਬਾਅਦ ਇਹ ਸਾਹਮਣੇ ਆ ਗਈ ਪਹਿਲੂ ਕਿ ਵਿਭਾਗਾਂ ਦੀ ਵੰਡ ਹੋ ਗਈ ਆ, ਤੇ ਉਸ ਤੋਂ ਬਾਅਦ ਫਿਰ ਕੱਲ ਡਿਨਰ ਪਾਰਟੀ ਸੀ। ਸੋ ਮੰਤਰਾਲੇ ਵੰਡਣ ਤੋਂ ਪਹਿਲਾਂ ਚਾਹ ਪਾਰਟੀ ਤੇ ਮੰਤਰਾਲੇ ਮਿਲਣ ਤੋਂ ਬਾਅਦ ਡਿਨਰ ਪਾਰਟੀ, ਕਿ ਸਰਕਾਰ ਤੀਜੇ ਗੇੜ ਦੇ ਵਿੱਚ ਐਂਟਰ ਕਰ ਗਈ ਹੈ। ਸੋ ਦੇਖਦੇ ਆ ਜੀ, ਪ੍ਰੀਖਿਆ ਦੀਆਂ ਘੜੀਆਂ ਇਸ ਵਾਰ ਵੱਧ ਨਜ਼ਰ ਆਉਣਗੀਆਂ ਨਰਿੰਦਰ ਮੋਦੀ ਲਈ, ਕਿਉਂਕਿ ਸਰਕਾਰ ਸਾਬਤ ਸੂਬਤ ਨਹੀਂ ਹੈ, ਲੰਗੜੀ ਹੈ। ਜੀ ਬਿਲਕੁਲ। ਕਹਿੰਦੇ ਤੀਜੀ ਪਾਰੀ ਦੇ ਵਿੱਚ 24 ਸੂਬਿਆਂ ਦੇ ਵਿੱਚੋਂ ਬਣਾਏ ਗਏ ਆ 72 ਮੰਤਰੀ ਜੀ। ਜੀ ਇਹ ਤੀਸਰੀ ਪਾਰੀ ਦੇ ਵਿੱਚ ਸਭ ਤੋਂ ਵੱਧ ਵੱਡੀ ਲਾਈਨ ਹੈ ਮੰਤਰਾਲਿਆਂ ਦੀ। ਮਤਲਬ ਦੋ ਚੀਜ਼ਾਂ ਇਸ ਦੇ ਵਿੱਚ ਵੱਡੀਆਂ ਨੇ, ਕਿ ਇੱਕ ਤਾਂ ਇਸ ਵਾਰ 71 ਮੰਤਰੀ ਨੇ, ਨਰਿੰਦਰ ਮੋਦੀ ਹੋਰੀ ਸਣੇ 72 ਬਣਦੇ ਨੇ। ਠੀਕ ਹੈ ਜੀ, ਬਹੁਤ ਲੰਬੀ ਲਾਈਨ ਹੈ। ਉਹਦੇ ਪਿੱਛੇ ਇਹ ਵੀ ਕਿਹਾ ਜਾ ਰਿਹਾ ਕਿ ਗੱਠਜੋੜ ਕਰਕੇ ਵੀ ਹੈ, ਮਤਲਬ ਸਹਿਯੋਗੀ ਦਲਾਂ ਦੇ ਸਹਾਰੇ ਆ, ਇਸ ਲਈ ਉਹ ਵੀ ਐਡਜਸਟ ਕਰਨੇ ਆ। ਪਰ ਦੂਸਰੇ ਪਾਸੇ ਚੋਣਾਂ ਦੇ ਦੌਰਾਨ ਸਭ ਤੋਂ ਵੱਧ ਜੇਕਰ ਕੋਈ ਮੁੱਦਾ ਚਰਚਾ ਚ ਰਿਹਾ ਸੀ, ਉਹ ਰਾਖਵੇਂਕਰਨ ਦਾ ਰਿਹਾ ਸੀ। ਭਾਜਪਾ ਕਹਿੰਦੀ ਸੀ ਕਿ ਜੇ ਕਾਂਗਰਸੀ ਆ ਗਏ, ਇੰਡੀਆ ਗੱਠਜੋੜ ਵਾਲਾ ਆ ਗਏ, ਈਡੀ ਆ ਗਈ ਤਾਂ ਜੀ ਆਉਂਦੇ ਹੀ ਰਾਖਵਾਂਕਰਨ ਖਤਮ ਕਰ ਦੇਣਗੇ, ਤੁਹਾਡਾ ਸਾਰਾ ਕੁਝ ਖੋ ਕੇ ਉਹਨਾਂ ਨੂੰ ਦੇ ਦੇਣਗੇ। ਉਹ ਕਹਿੰਦੇ ਸੀ ਕਿ ਰਾਖਵਾਂਕਰਨ ਨੂੰ ਮੁਕਾਉਣ ਤੇ ਇਹ ਲੱਗੇ ਨੇ, ਇਹਨਾਂ ਨੇ ਸੰਵਿਧਾਨ ਦੀ ਪਾਲਣਾ ਨਹੀਂ ਕਰਨੀ, ਇਹ ਸੰਵਿਧਾਨ ਮੁਕਾ ਦੇਣਗੇ ਤੇ ਰਾਖਵਾਂਕਰਨ ਨਾਲੇ ਮੁੱਕ ਜੂਗਾ। ਸੋ ਪੂਰੀ ਚੋਣਾਂ ਦੇ ਵਿੱਚ ਰਾਖਵਾਂਕਰਨ ਤੇ ਰਾਖਵੇਂਕਰਨ ਨਾਲ ਸੰਬੰਧਿਤ SC BC OBC ਭਾਈਚਾਰਾ ਸਾਡਾ ਚਰਚਾ ਚ ਰਿਹਾ। ਸੋ ਉਹ ਚਰਚਾ ਦਾ ਮੈਨੂੰ ਲੱਗਦਾ ਫਾਇਦਾ ਹੁੰਦਾ ਨਜ਼ਰ ਆਇਆ ਪ੍ਰਵੀਨ ਜੀ। ਠੀਕ ਹੈ ਜੀ। ਪਿਛਲੀਆਂ ਦੋ ਗੇੜਾਂ ਦੇ ਦੌਰਾਨ, ਜਦੋਂ 2014 ਦੇ ਵਿੱਚ 2019 ਦੇ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਬਣਦੀ ਆ, ਤਦ ਉਹਨਾਂ ਥਾਂ OBC SC ST ਭਾਈਚਾਰੇ ਨੂੰ ਨਹੀਂ ਮਿਲਿਆ ਸੀ ਕੈਬਨਿਟ ਜਿੰਨਾ ਇਸ ਵਾਰ ਮਿਲ ਗਿਆ। OBC ਭਾਈਚਾਰੇ ਚੋਂ 27 ਮੰਤਰੀ ਬਣਾਏ ਗਏ ਇਸ ਵਾਰ। ਮਤਲਬ 72 ਚੋਂ 27 ਮੰਤਰੀ OBC ਭਾਈਚਾਰੇ ਦੇ ਨੇ, 10 ਮੰਤਰੀ SC ਭਾਈਚਾਰੇ ਨਾਲ ਸੰਬੰਧਿਤ ਨੇ, ਠੀਕ ਹੈ ਜੀ, ST ਭਾਈਚਾਰੇ ਨਾਲ ਸੰਬੰਧਿਤ 5 ਮੰਤਰੀ ਨੇ। ਸੋ ਇੱਕ ਚੰਗੀ ਪਹਿਲ ਕਦਮੀ, ਉਹਦਾ ਫਾਇਦਾ ਹੋਇਆ। 5 ਘੱਟ ਗਿਣਤੀ ਭਾਈਚਾਰੇ ਚੋਂ ਮੰਤਰੀ ਨੇ ਜੀ, ਜਿਨ੍ਹਾਂ ਚ ਹਰਦੀਪ ਪੁਰੀ ਹੋਰਾਂ ਨੂੰ ਤੇ ਰਵਨੀਤ ਬਿੱਟੂ ਹੋਰਾਂ ਨੂੰ ਸਿੱਖ ਭਾਈਚਾਰੇ ਦੇ ਹਵਾਲੇ ਚੋਂ ਰੱਖ ਕੇ 2 ਮੰਤਰਾਲੇ ਕਹਿੰਦੇ ਨੇ ਕਿ ਸਿੱਖੀ ਨੂੰ ਦਿੱਤੇ ਨੇ ਅਸੀਂ, ਈਸਾਈ ਭਾਈਚਾਰੇ ਨੂੰ ਅਸੀਂ 1 ਮੰਤਰਾਲਾ ਦਿੱਤਾ ਜੀ, ਜੈਨੀ ਭਾਈਚਾਰੇ ਨੂੰ 1 ਦਿੱਤਾ ਤੇ ਬੋਧੀ ਭਾਈਚਾਰੇ ਨੂੰ 1 ਦਿੱਤਾ। ਪਰ ਘੱਟ ਗਿਣਤੀਆਂ ਚ ਮੁਸਲਿਮ ਭਾਈਚਾਰਾ ਨਿਰਧਾਰਿਤ ਕੀਤਾ ਗਿਆ ਇਸ ਵਾਰ, ਉਹਨਾਂ ਨੂੰ ਫਿਰ ਥਾਂ ਨਹੀਂ ਦਿੱਤੀ ਇਹਨਾਂ ਨੇ ਕੈਬਨਿਟ ਦੇ ਵਿੱਚ। ਇਹ ਵੀ ਇੱਕ ਸੱਚ ਸਾਹਮਣੇ ਆਉਂਦਾ ਭਾਜਪਾ ਦਾ, ਹੈ ਨਾ। ਸੋ ਹਾਂ, 7 ਬੀਬੀਆਂ ਮੰਤਰੀ ਬਣਾਈਆਂ ਗਈਆਂ ਜੀ। 6 ਸਾਬਕਾ ਮੁੱਖ ਮੰਤਰੀ ਸੀ, ਜੇ ਪ੍ਰਧਾਨ ਮੰਤਰੀ ਵਿੱਚ ਗਿਣਨਾ ਤਾਂ 7 ਸਾਬਕਾ ਮੁੱਖ ਮੰਤਰੀ ਨੇ ਵੱਖ-ਵੱਖ ਸੂਬਿਆਂ ਦੇ, ਜਿਨ੍ਹਾਂ ਚ ਨਰਿੰਦਰ ਮੋਦੀ ਖੁਦ ਗੁਜਰਾਤ ਦੇ ਮੁੱਖ ਮੰਤਰੀ ਰਹੇ ਨੇ, ਰਾਜਨਾਥ ਸਿੰਘ UP ਦੇ ਮੁੱਖ ਮੰਤਰੀ ਰਹੇ ਨੇ, ਹੈ ਨਾ, ਸ਼ਿਵਰਾਜ ਚੌਹਾਨ ਹੋਰੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਨੇ, ਇਸੇ ਤਰ੍ਹਾਂ ਮਨੋਹਰ ਲਾਲ ਖੱਟਰ ਹੋਰੀ ਹਰਿਆਣਾ ਦੇ ਮੁੱਖ ਮੰਤਰੀ ਰਹੇ ਨੇ, HD ਕੁਮਾਰਾ ਸਵਾਮੀ ਹੋਰੀ ਕਰਨਾਟਕਾ ਦੇ ਮੁੱਖ ਮੰਤਰੀ ਰਹੇ ਨੇ, ਜੀਤਨ ਰਾਮ ਮਾਂਝੀ ਹੋਰੀ ਬਿਹਾਰ ਦੇ ਮੁੱਖ ਮੰਤਰੀ ਰਹੇ ਨੇ, ਸ਼ਿਵਨੰਦ ਸੈਨੋਵਾਲ ਹੋਰੀ ਅਸਾਮ ਦੇ ਮੁੱਖ ਮੰਤਰੀ ਰਹੇ ਨੇ। ਸੋ 7 ਮੁੱਖ ਮੰਤਰੀਆਂ ਨੂੰ ਵੀ ਥਾਂ ਮਿਲੀ ਹੈ। ਹਾਂ, ਜੇਕਰ ਤੁਸੀਂ ਇਹ ਦੇਖਣਾ ਹੋਵੇ ਕਿ ਸਭ ਤੋਂ ਅਮੀਰ ਮੰਤਰੀ ਕੌਣ ਹੈ, ਤਾਂ TDP ਦਾ MP ਹੈ ਚੰਦਰ ਸ਼ੇਖਰ, ਲਗਭਗ 6000 ਕਰੋੜ 5700 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਮਾਲਕ। ਸੋ ਸਭ ਤੋਂ ਅਮੀਰ ਹੈ। ਤੇ ਜੇ ਸਭ ਤੋਂ ਉਮਰ ਦਰਾਜ਼ ਦੇਖਣਾ ਤਾਂ ਜੀਤਨ ਰਾਮ ਮਾਂਝੀ ਹੈ ਜੀ, ਬਿਹਾਰ ਵਾਲੇ, ਹੈ ਨਾ। ਜੀਤਨ ਰਾਮ ਮਾਂਝੀ ਹੋਰੀ ਬਿਹਾਰ ਗਿਆ ਤੋਂ ਮੈਂਬਰ ਪਾਰਲੀਮੈਂਟ ਨੇ, ਤੇ ਇਹਨਾਂ ਦੀ ਉਮਰ 80 ਨੂੰ ਜਾ ਚੁੱਕੀ ਹੈ, 79 ਸਾਲ ਦੇ। ਤੇ ਸਭ ਤੋਂ ਘੱਟ ਉਮਰ ਵਾਲਾ ਜੇ ਕੋਈ ਮੰਤਰੀ ਬਣਿਆ ਤਾਂ ਉਹ TDP ਦਾ ਆਂਧਰਾ ਪ੍ਰਦੇਸ਼ ਤੋਂ ਰਾਮ ਮੋਹਨ ਨਾਇਡੂ, 36 ਸਾਲ ਦੀ ਉਮਰ ਹੈ। ਸੋ ਉਹ ਉਹਨਾਂ ਨੂੰ ਮਤਲਬ ਮੰਤਰਾਲਾ ਮਿਲਿਆ, ਹੈ ਨਾ, ਸਭ ਤੋਂ ਘੱਟ ਉਮਰ ਦੇ ਨੌਜਵਾਨ ਵਰਗ। ਤੇ ਇਸ ਤਰ੍ਹਾਂ ਜਿਹੜੇ 72 ਮੰਤਰੀ ਬਣੇ ਨੇ, ਉਹ 27 ਸੂਬਿਆਂ ਦੀ ਨੁਮਾਇੰਦਗੀ ਕਰਦੇ ਨੇ। ਬੇਸ਼ੱਕ ਇਸ ਵਾਰ ਭਾਜਪਾ ਨੂੰ ਝਟਕਾ ਲੱਗਿਆ ਸੀ UP ਤੋਂ, ਤੇ ਪਰ ਪਿਛਲੀ ਵਾਰ ਨਾਲੋਂ ਘੱਟ ਵੀ ਨੇ ਮੰਤਰਾਲੇ ਉੱਥੋਂ, ਪਰ ਫਿਰ ਵੀ ਸਭ ਤੋਂ ਨੰਬਰ 1 ਤੇ UP ਹੋਇਆ। UP ਚੋਂ 11 ਮੰਤਰੀ ਬਣਾਏ ਗਏ, ਬਿਹਾਰ ਚੋਂ 8 ਮੰਤਰੀ ਬਣਾਏ ਗਏ ਨੇ, ਮਹਾਰਾਸ਼ਟਰ ਚੋਂ 6 ਮੰਤਰੀ ਬਣਾਏ ਗਏ ਨੇ, ਗੁਜਰਾਤ, ਕਰਨਾਟਕਾ, ਮੱਧ ਪ੍ਰਦੇਸ਼ ਚੋਂ 5 ਮੰਤਰੀ ਬਣਾਏ ਗਏ ਨੇ, ਰਾਜਸਥਾਨ ਤੋਂ 4 ਮੰਤਰੀਆਂ ਨੂੰ ਮੋਦੀ ਦੀ ਕੈਬਨਿਟ 'ਚ ਥਾਂ ਮਿਲਿਆ, ਆਂਧਰਾ ਪ੍ਰਦੇਸ਼, ਉੜੀਸਾ ਤੇ ਹਰਿਆਣਾ ਦੇ 3 ਮੈਂਬਰ ਪਾਰਲੀਮੈਂਟਾਂ ਨੂੰ ਥਾਂ ਮਿਲੀ, ਜਦੋਂ ਕਿ ਹਰਿਆਣਾ 'ਚ ਅੱਧ ਤੇ ਆ ਗਈ ਭਾਜਪਾ। ਠੀਕ ਆ, ਅੱਛਾ, ਹੈ ਨਾ। 10 ਚੋਂ 5 ਜਿੱਤੇ ਨੇ, 5 ਚੋਂ 3 ਨੂੰ ਮੰਤਰੀ ਬਣਾਤਾ। ਚੋਣਾਂ ਨੇ ਨਾ ਪੂਰੇ ਵਿਧਾਨ ਸਭਾ, ਬਿਹਾਰ ਦੇ ਵਿੱਚ ਵੀ ਇਦਾਂ ਹੀ। ਸੋ ਇਸ ਲਈ ਇਹ ਸੋ ਆਂਧਰਾ ਪ੍ਰਦੇਸ਼, ਉੜੀਸਾ ਤੇ ਹਰਿਆਣਾ ਚੋਂ 3 ਮੰਤਰੀ ਬਣਾਏ ਗਏ ਨੇ। ਝਾਰਖੰਡ, ਪੱਛਮੀ ਬੰਗਾਲ ਤੇ ਤੇਲੰਗਾਨਾ ਚੋਂ 2 ਮੰਤਰੀ ਬਣਾਏ ਗਏ ਨੇ। ਅਸਾਮ ਤੇ ਕੇਰਲਾ ਦੇ ਵੀ 2 MPਆਂ ਨੂੰ ਕੈਬਨਿਟ 'ਚ ਥਾਂ ਮਿਲੀ ਆ। ਇਹ ਤੋਂ ਇਲਾਵਾ 9 ਸੂਬੇ ਅਜਿਹੇ ਨੇ ਜਿਨ੍ਹਾਂ ਚੋਂ ਇੱਕ ਵਿਅਕਤੀ ਨੂੰ ਥਾਂ ਮਿਲੀ ਆ। ਪੰਜਾਬ ਚੋਂ 1 ਹੈ, ਹਿਮਾਚਲ ਚੋਂ 1 ਹੈ, ਅਰੁਣਾਚਲ ਪ੍ਰਦੇਸ਼ ਤੋਂ 1 ਹੈ, ਗੋਆ ਚੋਂ 1 ਹੈ,
ਜੰਮੂ ਕਸ਼ਮੀਰ ਚੋਂ, ਤਾਮਿਲਨਾਡੂ, ਦਿੱਲੀ, ਉੱਤਰਾਖੰਡ, ਛੱਤੀਸਗੜ੍ਹ, ਇੱਥੋਂ ਇੱਕ ਬਣਾਏ ਗਏ ਨੇ। ਜੇ ਉਵੇਂ ਤੁਸੀਂ ਪ੍ਰਵੀਨ ਜੀ ਨੂੰ ਝਾਤ ਮਾਰਨੀ ਹੋਵੇ ਕਿ 30 ਕੈਬਨਿਟ ਮੰਤਰੀ ਬਣਾਏ ਨੇ। ਠੀਕ ਹੈ ਜੀ। 30 ਕੈਬਨਿਟ ਮੰਤਰੀਆਂ ਚ ਸਹਿਯੋਗੀ ਦਲਾਂ ਦੇ 5 ਨੇ। ਸੋ ਇਹਦਾ ਮਤਲਬ 25 ਆਪਣੇ ਕੋਲ ਰੱਖਿਆ ਭਾਜਪਾ ਨੇ। 36 ਦੂਏ ਜਿਹੜੇ ਰਾਜ ਮੰਤਰੀ ਬਣਾਏ ਨੇ ਉਹਨਾਂ ਦੇ ਵਿੱਚੋਂ ਵੀ 4 ਸਹਿਯੋਗੀ ਦਲਾਂ ਦੇ ਨੇ 36 ਚੋਂ ਵੀ। ਸੋ ਇੱਥੋਂ 32 ਤੁਸੀਂ ਇਹਦਾ ਮਤਲਬ ਆਪਣੇ ਕੋਲ ਭਾਜਪਾ ਨੇ ਰੱਖੇ ਨੇ, ਤੇ 5 ਉਹ ਰਾਜ ਮੰਤਰੀ ਨੇ ਜਿਹੜੇ ਆਜ਼ਾਦ ਪ੍ਰਭਾਵ ਵਾਲੇ ਹੋਣਗੇ, ਜਿਨ੍ਹਾਂ ਕੋਲ ਇੰਡੀਪੈਂਡੈਂਟ ਵਿਭਾਗ ਹੋਣਗੇ, ਉਹਨਾਂ ਚੋਂ 2 ਸਹਿਯੋਗੀ ਦਲ ਵਾਲੇ ਨੇ। ਇੰਜ ਕੈਬਨਿਟ ਚ 5, ਆਜ਼ਾਦ ਪ੍ਰਭਾਵ ਵਾਲਿਆਂ ਚੋਂ 2 ਤੇ ਰਾਜ ਮੰਤਰੀਆਂ ਦੇ ਵਿੱਚੋਂ 4। ਸੋ 5, 2 ਤੇ 4 11 ਸਹਿਯੋਗੀ ਦਲਾਂ ਦੇ ਮੰਤਰੀ ਨੇ ਜਿਨ੍ਹਾਂ ਨੂੰ ਬਣਾਇਆ ਗਿਆ। ਨਰਿੰਦਰ ਮੋਦੀ ਸਣੇ ਜੇ ਦੇਖਣਾ ਹੋਵੇ ਤਾਂ 61 ਵਿਅਕਤੀ ਭਾਜਪਾ ਦੇ ਆਪਣੇ ਨੇ ਤੇ 11 ਸਹਿਯੋਗੀ ਦਲਾਂ ਦੇ ਨੇ। ਸੋ ਭਾਜਪਾ ਨੇ ਦਸਾਉਣ ਦੀ ਕੋਸ਼ਿਸ਼ ਕੀਤੀ ਆ ਕਿ ਆਹ ਚੱਕੋ ਜੀ, ਅਸੀਂ ਪੂਰਾ ਮਤਲਬ ਕਿ ਆਪਣਾ ਦਬਦਬਾ ਰੱਖਿਆ, ਆਪਣਾ ਕਬਜ਼ਾ ਰੱਖਿਆ। ਅਸੀਂ ਇਹ ਨਹੀਂ ਕੀਤਾ ਕਿ ਹਾਂ ਸਹਿਯੋਗੀ ਦਲਾਂ ਨੂੰ ਹੁਣੇ ਭਾਰੂ ਹੋਣ ਦੇ ਜੀ। ਜਦੋਂ ਕਿ ਅਜੀਤ ਪਵਾਰ ਹੋਰੀ ਤੇ ਉੱਥੋਂ ਦੀ ਜਿਹੜੀ ਸ਼ਿਵ ਸੈਨਾ ਟੁੱਟ ਕੇ ਇਹਨਾਂ ਨਾਲ ਆਈ ਵੀ ਆ, ਉਹਨਾਂ ਚ ਨਾਰਾਜ਼ਗੀ ਸ਼ੁਰੂ ਹੋ ਗਈ। ਉਹ ਕਹਿੰਦੇ ਜੀ ਸਾਨੂੰ ਕੈਬਨਿਟ ਚ ਰੈਂਕ ਕਿਉਂ ਨਹੀਂ ਮਿਲਿਆ, ਹੈ ਨਾ, ਸਾਤੋਂ ਘੱਟ ਵਾਲਿਆਂ ਨੂੰ ਜਾਂ ਜਿਨ੍ਹਾਂ ਦੀ ਪਾਰਟੀ ਦਾ ਕੋਈ ਵੀ ਨਹੀਂ ਜਿੱਤਿਆ ਉਹਨਾਂ ਨੂੰ ਵੀ ਦੇਤਾ, ਜਦੋਂ ਕਿ 3 ਸਹਿਯੋਗੀ ਦਲ ਅਜਿਹੇ ਨੇ ਜਿਨ੍ਹਾਂ ਨੂੰ ਬਾਹਰ ਹੀ ਰੱਖਤਾ। ਸੋ ਇਸ ਲਈ ਉਹ ਕੁਸਰ ਨਾਰਾਜ਼ਗੀ ਵੀ ਸ਼ੁਰੂ ਹੋ ਗਈ। ਹਾਂ, ਪਰ ਤੁਸੀਂ ਜੇ ਇਹ ਦੇਖਣਾ ਹੋਵੇ ਤਾਂ 25-26 ਨਵੇਂ ਚਿਹਰਿਆਂ ਨੂੰ ਵੀ ਥਾਂ ਮਿਲ ਗਈ, ਹੈ ਨਾ, ਤੇ ਇਸੇ ਤਰ੍ਹਾਂ ਮਤਲਬ ਕਿ ਰਾਜ ਸਭਾ ਚੋਂ ਵੀ 11-12 ਨੂੰ ਸਿੱਧੀ ਥਾਂ ਮਿਲ ਗਈ, ਹੈ ਨਾ, ਤੇ ਰਵਨੀਤ ਬਿੱਟੂ ਦੇ ਰੂਪ ਚ ਹਾਰਿਆਂ ਨੂੰ ਵੀ ਥਾਂ ਮਿਲ ਗਈ। ਹਾਂਜੀ, ਬਿਲਕੁਲ ਬਿਲਕੁਲ। ਤੇ ਪੰਜਾਬ ਵੱਲ ਨੂੰ ਆਈਏ, ਗੱਲ ਕਰੀਏ ਪੰਚਾਇਤੀ ਚੋਣਾਂ ਦੀ ਤਾਂ ਤਿਆਰੀ ਹੈਗੀ ਹੈ ਸ਼ਰਮਾ ਜੀ। ਕਹਿੰਦੇ ਇੱਕ ਜ਼ਿਮਨੀ ਚੋਣ ਵੀ ਸਿਰ ਤੇ ਪਈ, ਤੇ ਜਦੋਂ ਚੋਣਾਂ ਠੀਕ ਹੈ, ਲੋਕਤੰਤਰ ਡੈਮੋਕ੍ਰੈਟਿਕ ਸਿਸਟਮ ਦੇ ਹਿਸਾਬ ਦੇ ਨਾਲ ਹੋਣੀਆਂ ਚਾਹੀਦੀਆਂ ਨੇ ਇੱਕ ਸੀਮਤ ਸਮੇਂ ਤੋਂ ਬਾਅਦ। ਤੇ ਪਰ ਜੇਕਰ ਇਸੇ ਤਰ੍ਹਾਂ ਹੀ ਕੋਡ ਆਫ ਕੰਡਕਟ ਲੱਗਦਾ ਰਿਹਾ ਤੇ ਫਿਰ ਪ੍ਰਸ਼ਾਸਨਿਕ ਕੰਮਕਾਰ ਕਦੋਂ ਹੋਣਗੇ ਲੋਕਾਂ ਦੇ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਪ੍ਰਵੀਨ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਕਿ ਸਾਡੀ ਤਿਆਰੀ ਹੈ ਜੀ, ਜਦੋਂ ਚੋਣ ਕਮਿਸ਼ਨ ਨੇ ਪੰਚਾਇਤੀ ਚੋਣ ਕਰਾਉਣੀ ਹੈ ਕਰਾ ਲਵੇ, ਜਦੋਂ ਨਗਰ ਨਿਗਮ ਚੋਣ ਕਰਾਉਣੀ ਹੈ ਕਰਾ ਲਵੇ। ਕੱਲ ਇੱਕ ਧਾਰਮਿਕ ਸਮਾਗਮ ਚੋਂ ਨਿਕਲ ਰਹੇ ਸੀਗੇ ਤੇ ਮੀਡੀਆ ਨੇ ਪੁੱਛ ਲਿਆ ਤੇ ਤਾਂ ਜਨਾਬ ਕੁਲਵਿੰਦਰ ਕੌਰ ਵਾਲੇ ਮਸਲੇ ਤੇ ਵੀ ਬੋਲ ਪਏ, ਨਹੀਂ ਤਾਂ 4 ਦਿਨਾਂ ਦੇ ਚੁੱਪੇ ਸੀ। ਮਤਲਬ 6 ਜੂਨ ਵੀਰਵਾਰ ਦੀ ਘਟਨਾ ਹੈ ਜੀ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਏਅਰਪੋਰਟ ਦੇ ਉੱਤੇ ਇੱਕ ਨਵੀਂ ਚੁਣੀ ਗਈ ਸੰਸਦ ਮੈਂਬਰ ਇੱਕ ਥੱਪੜ ਕਾਂਡ ਦੇ ਹਵਾਲੇ ਨਾਲ, ਇੱਕ ਘਟਨਾ ਦੇ ਹਵਾਲੇ ਨਾਲ ਸਮੁੱਚੇ ਪੰਜਾਬ ਨੂੰ ਕਟਹਿਰੇ 'ਚ ਖੜਾ ਕਰ ਜਾਂਦੀ ਹੈ ਕਿ ਪੰਜਾਬ 'ਚ ਅੱਤਵਾਦ ਆ ਗਿਆ ਜੀ, ਪੰਜਾਬ ਨੂੰ ਕੰਟਰੋਲ ਕਰਨ ਦੀ ਲੋੜ ਹੈ ਜੀ। ਤੇ ਮੁੱਖ ਮੰਤਰੀ ਸਾਹਿਬ ਜਵਾਬ ਹੀ ਨਹੀਂ ਦਿੰਦੇ ਜੀ। ਮੁੱਖ ਮੰਤਰੀ ਸਾਹਿਬ ਨੂੰ ਉਸ ਨੂੰ ਲੈ ਕੇ ਬੀਬੀ ਨੂੰ ਪੁੱਛਣਾ ਚਾਹੀਦਾ ਸੀ ਕਿ ਬੀਬੀ ਤੂੰ ਕਿਹੜੇ ਪੈਮਾਨੇ ਦੇ ਆਧਾਰ ਤੇ ਬੋਲ ਗਈ, ਕਿਹੜਾ ਥਰਮਾਮੀਟਰ ਹੈ ਤੇਰੇ ਕੋਲ, ਠੀਕ ਹੈ। ਸੋ ਤੁਸੀਂ ਘਟਨਾ ਵਾਪਰੀ ਹੈ, ਉਹਦੀ ਇਨਕੁਆਇਰੀ ਕਰਾਉਣੀ ਹੈ ਕਰਾਓ, ਜਾਂਚ ਕਰਨੀ ਹੈ ਕਰਾਓ, ਆਪਣੀਆਂ ਸ਼ਿਕਾਇਤਾਂ ਕਰਨੀਆਂ ਕਰੋ। ਪੰਜਾਬ ਆਪਣੀ ਲੜਾਈ ਲੜ ਰਿਹਾ, ਪੰਜਾਬ ਖੜਾ ਆਪਣੀ ਬੱਚੀ ਨਾਲ ਜੀ, ਠੀਕ ਹੈ। ਪਰ ਤੁਸੀਂ ਤੁਹਾਡਾ ਇਹ ਤਰੀਕਾ ਕਿੰਨਾ ਕੁ ਜਾਇਜ਼ ਹੈ? ਹਾਂ, ਮੁੱਖ ਮੰਤਰੀ ਸਾਹਿਬ 6 ਜੂਨ ਦੀ ਘਟਨਾ ਦੇ ਉੱਤੇ 10 ਜੂਨ ਨੂੰ ਰਿਐਕਟ ਕਰਦੇ ਆ, ਉਹ ਵੀ ਜਦੋਂ ਪੁੱਛ ਲਿਆ ਤੇ ਉਸੇ ਪੁੱਛਣ ਦੇ ਦੌਰਾਨ ਹੀ ਉਹਨਾਂ ਨੇ ਮਤਲਬ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਕਿਹਾ ਕਿ ਸਾਡੀ ਤਿਆਰੀ ਹੈ। ਮੈਨੂੰ ਪਤਾ ਲੱਗ ਰਿਹਾ ਸੀਗਾ ਕਿ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਨੇ ਬਕਾਇਦਾ ਤੌਰ ਤੇ ਵਾਰਡਬੰਦੀ ਦਾ ਕੰਮ ਜਾਂ ਰਾਖਵੀਆਂ ਸੀਟਾਂ ਦੇ ਹਵਾਲੇ ਨਾਲ ਪੰਚਾਇਤ ਮੈਂਬਰਾਂ ਦੇ ਰਾਖਵੇਂ ਅਹੁਦਿਆਂ ਦੇ ਹਵਾਲੇ ਨਾਲ ਕੰਮ ਨਿਬੇੜਿਆ ਹੋਇਆ। ਤੇ ਪੰਜਾਬ ਦੇ ਚੋਣ ਕਮਿਸ਼ਨ ਨੇ ਵੀ ਸਾਰੇ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਹਦਾਇਤਾਂ ਭੇਜ ਕੇ ਪੁੱਛ ਲਿਆ ਕਿ ਭਾਈ ਹੁਣ ਕੋਈ ਘਾਟਾ ਵਾਧਾ ਤਾਂ ਨਹੀਂ, ਤੁਹਾਡੀ ਸੂਚੀਆਂ ਤਿਆਰ ਨੇ ਨਾ? ਠੀਕ ਹੈ ਜੀ। ਕਾਫੀ ਹੱਦ ਤੱਕ ਸੂਚੀਆਂ ਦਾ ਕੰਮ ਨਿਬੜ ਚੁੱਕਿਆ ਸੀਗਾ, ਤੇ ਪਰ ਚੋਣਾਂ ਨੂੰ ਲੈ ਕੇ ਸਰਕਾਰ ਹੀ ਦੁਵਿਧਾ 'ਚ ਸੀਗੀ ਕਿ MP ਚੋਣਾਂ ਤੋਂ ਪਹਿਲਾਂ ਕਰਾਈਏ ਜਾਂ ਬਾਅਦ ਚੋਂ ਕਰਾਈਏ। ਵੈਸੇ ਤਾਂ ਇੱਕ ਵਾਰ ਪੰਗਾ 11 ਅਗਸਤ 2023 'ਚ ਲੈ ਲਿਆ ਸੀ, 6 ਮਹੀਨੇ ਪਹਿਲਾਂ। ਫਿਰ ਉਹ ਫੈਸਲਾ ਵਾਪਸ ਲੈਣਾ ਪਿਆ ਸੀ ਜਦੋਂ ਪੰਚਾਇਤਾਂ ਭੰਗ ਕਰ ਲਈਆਂ ਸੀ। ਫਿਰ ਕੁਝ ਸਰਪੰਚ ਪਹੁੰਚ ਗਏ ਕਿ ਸਾਡਾ ਤਾਂ 6 ਮਹੀਨੇ ਦਾ ਸਮਾਂ ਪਿਆ ਹੈ। ਸੋ ਉਸ ਤੋਂ ਬਾਅਦ ਫਿਰ ਫੈਸਲਾ ਵਾਪਸ ਵੀ ਲੈਣਾ ਪਿਆ ਸੀ। ਪੰਚਾਇਤ ਅਧਿਕਾਰੀਆਂ ਤੇ ਗਾਜ ਵੀ ਗਿਰੀ ਸੀ, ਪਰ ਫਿਰ ਪੂਰਾ ਸਮਾਂ ਹੋਣ ਤੇ ਪੰਚਾਇਤਾਂ ਭੰਗ ਤਾਂ ਕਰ ਲਈਆਂ, ਪਰ ਚੋਣਾਂ ਕਰਾਉਣ ਦੀ ਹਿੰਮਤ ਨਹੀਂ ਹੋਈ ਕਿ ਆਮ ਚੋਣਾਂ ਦੇ ਵਿੱਚ ਚੱਲ ਫਾਇਦਾ ਲੈ ਲਈ। ਹੁਣ ਉਹ ਫਾਇਦਾ ਵੀ ਸਿੱਧਾ ਨਹੀਂ ਹੋਇਆ, ਪਰ ਤਾਂ ਵੀ ਚੋਣਾਂ ਤਾਂ ਕਰਾਉਣੀਆਂ ਪੈਣੀਆਂ ਨੇ। ਸੋ ਹੁਣ ਡੀਸੀਆਂ ਨੂੰ ਚੋਣ ਕਮਿਸ਼ਨ ਨੇ ਵੀ ਹਦਾਇਤ ਭੇਜਤੀ ਆ ਤੇ ਪੰਚਾਇਤ ਵਿਭਾਗ ਵੀ ਤਿਆਰ ਬੈਠਾ ਹੈ। ਮੁੱਖ ਮੰਤਰੀ ਸਾਹਿਬ ਦਾ ਬਿਆਨ ਵੀ ਹੈਗਾ, ਮਤਲਬ ਪੰਜਾਬ 'ਚ ਕਿਸੇ ਵੀ ਸਮੇਂ ਪੰਚਾਇਤੀ ਚੋਣਾਂ ਜਾਂ ਨਗਰ ਨਿਗਮ ਚੋਣਾਂ ਹੋ ਸਕਦੀਆਂ ਨੇ। ਉਹਦੀ ਲਗਭਗ ਤਿਆਰੀ ਆ, ਵਿਊਤਬੰਦੀ ਹੋ ਸਕਦਾ। ਝੋਨੇ ਦਾ ਸੀਜ਼ਨ ਦੇਖਿਆ ਜਾਵੇ, ਇਸ ਨੂੰ ਵੀ ਨਜ਼ਰ 'ਚ ਰੱਖਣਾ ਪਊਗਾ ਕਿਉਂਕਿ ਪਿੰਡਾਂ ਦੀਆਂ ਚੋਣਾਂ ਨੇ ਤੇ ਪਿੰਡਾਂ ਦਾ ਜੇ ਕਿਸਾਨ ਵਰਗ ਸਾਰਾ ਉਧਰ ਹੈ, ਮਜ਼ਦੂਰ ਵਰਗ ਉਧਰ ਰੁੱਝਿਆ, ਤਾਂ ਫਿਰ ਥੋੜਾ ਦਿੱਕਤ ਆਉਂਦੀ ਹੈ ਨਾ। ਸੋ ਇਸ ਲਈ ਗਰਮੀ ਦਾ ਮੌਸਮ ਵੀ ਮੈਨੂੰ ਦੇਖ ਲੈਣਾ ਚਾਹੀਦਾ। 13,241 ਪੰਚਾਇਤਾਂ ਚੁਣੀਆਂ ਜਾਣੀਆਂ ਪ੍ਰਵੀਨ ਜੀ, ਠੀਕ ਹੈ ਜੀ।
153 ਬਲਾਕ ਸੰਮਤੀ ਚੋਣਾਂ ਹੋਣੀਆਂ ਨੇ ਤੇ 23 ਜ਼ਿਲ੍ਹਾ ਪ੍ਰੀਸ਼ਦ ਨੇ। ਸੋ ਇਸ ਤਰ੍ਹਾਂ ਇਹਨਾਂ ਦੇ ਉੱਤੇ ਵੋਟ ਪੈਣੀ ਹੈ। ਸਭ ਤੋਂ ਵੱਧ ਹੁਸ਼ਿਆਰਪੁਰ ਦੀਆਂ ਪੰਚਾਇਤਾਂ ਨੇ ਜਿਹੜੀਆਂ 1405 ਨੇ। ਸੋ ਇਸ ਲਈ ਉਹਦੀ ਤਿਆਰੀ ਦੇ ਹਵਾਲੇ ਨਾਲ ਤਿਆਰੀ ਪੂਰੀ ਹੈ। ਚੋਣਾਂ ਕਿਸੇ ਵੀ ਸਮੇਂ ਹੋ ਸਕਦੀ। ਇਸੇ ਤਰ੍ਹਾਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਵੀ ਚੋਣਾਂ ਸਿਰ ਤੇ ਲਟਕਦੀਆਂ, ਉਹ ਵੀ ਕਦੇ ਵੀ ਹੋ ਸਕਦੀ। 5 ਜ਼ਿਮਨੀ ਚੋਣਾਂ ਹੋਣੀਆਂ ਪੰਜਾਬ ਚੋਂ, ਜਿਨ੍ਹਾਂ ਚੋਂ ਇੱਕ ਦਾ ਐਲਾਨ ਹੋ ਗਿਆ। ਇਸ ਨੇ ਵੀ ਸਵਾਲ ਖੜਾ ਕੀਤਾ ਹੈ, ਮਤਲਬ ਕਿ ਖੁਦ ਸ਼ਹੀਦ ਉਗਰਾਲ ਵੀ ਸਵਾਲ ਖੜਾ ਕਰ ਰਹੇ ਨੇ ਤੇ ਆਪਾਂ ਵੀ ਇਸ ਸਵਾਲ ਨਾਲ ਚੋਣ ਕਮਿਸ਼ਨ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਭਾਈ ਇਹ ਸਵਾਲ ਤੁਸੀਂ ਪੰਜਾਬ ਦੇ ਵਿਧਾਨ ਸਭਾ ਨੂੰ ਕਿਉਂ ਨਹੀਂ ਪੁੱਛਦੇ, ਸਪੀਕਰ ਸਾਹਿਬ ਨੂੰ ਕਿਉਂ ਨਹੀਂ ਪੁੱਛਦੇ ਕਿ ਭਾਈ ਜੇ ਸ਼ਹੀਦ ਉਗਰਾਲ ਨੇ ਪਾਲਾ ਬਦਲਿਆ, ਜੇ ਉਹ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਗਿਆ ਤੇ ਅਸਤੀਫਾ ਦਿੱਤਾ, ਤਾਂ ਰਾਜਕੁਮਾਰ ਚੱਬੇਵਾਲ ਨੇ ਵੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ, ਉਹਨੇ ਵੀ ਅਸਤੀਫਾ ਦਿੱਤਾ ਸੀ, ਉਹਦਾ ਅਸਤੀਫਾ ਪ੍ਰਵਾਨ ਕਰੋ। ਜੇ ਪਾਰਟੀ ਬਦਲਣ ਵਾਲਾ ਹੀ, ਮੈਂ ਕਹਿੰਦਾ ਚੋਣ ਜਿੱਤਣ ਵਾਲਾ ਲਾਂਭੇ ਰੱਖ ਲਓ। ਹਾਂਜੀ ਕਿ ਠੀਕ ਹੈ, ਮਤਲਬ ਕਿ ਮੀਤ ਹੇਅਰ ਹੋਰੀ ਹੁਣ MP ਬਣ ਗਏ, ਹੁਣ ਉਹਨਾਂ ਨੇ ਡਿਸਾਈਡ ਕਰਨਾ ਕਿ ਉਹਨਾਂ ਨੇ MLA ਰਹਿਣਾ ਕਿ MP ਰਹਿਣਾ, ਹੈ ਨਾ। ਇਸੇ ਤਰ੍ਹਾਂ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ। ਸੋ ਇਹ ਤਿੰਨਾਂ ਨੂੰ ਜੇ ਤੁਸੀਂ ਕਹਿ ਵੀ ਲਓ ਕਿ ਹਾਂ ਉਹਨਾਂ ਕੋਲ ਦਿਨ ਹੈਗੇ ਸੀ 14-15 ਨੂੰ ਅਸਤੀਫਾ ਦੇਣ ਨੂੰ, ਪਰ ਰਾਜਕੁਮਾਰ ਚੱਬੇਵਾਲ ਤਾਂ ਪਾਰਟੀ ਬਦਲਣ ਲੱਗੇ ਅਸਤੀਫਾ ਦੇ ਗਿਆ ਸੀ ਨਾ। ਉਹਦਾ ਅਸਤੀਫਾ ਅਜੇ ਤੱਕ ਪ੍ਰਵਾਨ ਕਿਉਂ ਨਹੀਂ? ਜੇ ਉਹਦਾ ਵੀ ਪ੍ਰਵਾਨ ਕੀਤਾ ਹੁੰਦਾ ਨਾਲੇ ਚੋਣ ਹੁੰਦੀ। ਹੁਣ ਦੇਸ਼ ਦੀਆਂ 13 ਜ਼ਿਮਨੀ ਚੋਣਾਂ ਹੋਣੀਆਂ ਨੇ, ਜਿਨ੍ਹਾਂ ਦੇ ਵਿੱਚੋਂ ਪੰਜਾਬ ਦੀ ਜਲੰਧਰ ਪੱਛਮੀ ਵਾਲੀ ਤੇ ਚੋਣ ਤਿਆਰੀ ਆ, ਉਹਦਾ ਐਲਾਨ ਹੋ ਗਿਆ। 10 ਜੁਲਾਈ ਨੂੰ ਵੋਟਾਂ ਪੈਣਗੀਆਂ, 13 ਜੁਲਾਈ ਨੂੰ ਨਤੀਜੇ ਆਉਣਗੇ, 21 ਜੂਨ ਤੱਕ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ। ਸੋ ਦਿਨ ਕਿਹੜੇ ਰਹਿ ਗਏ ਜਨਾਬ? ਸੋ ਸੱਚਾਈ ਇਹ ਆ ਕਿ ਚਾਹੇ ਜ਼ਿਮਨੀ ਚੋਣਾਂ, ਚਾਹੇ ਪੰਚਾਇਤੀ ਜਾਂ ਨਗਰ ਨਿਗਮ ਚੋਣਾਂ ਨੇ, ਪੰਜਾਬ ਤਾਂ ਫਿਰ ਤਿਆਰ ਆ, ਪਰ ਪਾਰਟੀਆਂ ਦੇ ਪੈਰ ਨਹੀਂ ਅਜੇ ਧਰਤੀ ਤੇ ਟਿਕ ਰਹੇ। ਉਹ ਔਖਾ ਜਾ ਹੋ ਕੇ ਲੜਨਗੇ, ਚੋਣ ਲੜਨ ਦੀ ਸਮਰੱਥਾ ਨਹੀਂ ਆ ਹੁਣ ਕਿਸੇ 'ਚ ਵੀ। ਸਾਰਿਆਂ ਨੂੰ ਆਪਣੇ ਨਤੀਜੇ ਆਪਣਾ ਪਹਿਲੂ ਡਰਾ ਰਿਹਾ ਕਿ ਪਤਾ ਨਹੀਂ ਕੀ ਬਣੂਗਾ। ਜੀ ਵੋਟਰਾਂ ਨੇ ਮੋਦੀ ਸਾਹਿਬ ਨੂੰ ਝਟਕਾ ਦਿੱਤਾ ਤੇ ਭਾਜਪਾ ਨੂੰ ਝਟਕਾ ਦਿੱਤਾ ਸੀ, ਕਿਉਂਕਿ ਇਹ ਕਿਆਸਾ ਹੀ ਨਹੀਂ ਸੀ ਕਿਸੇ ਨੇ ਕਿ ਭਾਜਪਾ 240 ਤੇ ਸਿਮਟ ਸਕਦੀ ਹੈ। ਪਰ ਚਲੋ ਅਗਲਿਆਂ ਨੇ ਜੋੜ ਤੋੜ ਕਰਕੇ, ਜਿਵੇਂ ਤੁਸੀਂ ਕਿਹਾ, ਲੰਗੜੀ ਸਰਕਾਰ, ਤੇ ਉਸ ਤਰੀਕੇ ਦੀ ਸਰਕਾਰ ਤਾਂ ਲਈ ਬਣਾ ਹੁਣ ਸ਼ਰਮਾ ਜੀ। ਪਰ ਕਹਿੰਦੇ ਮੋਦੀ ਦੀ ਸਰਕਾਰ ਬਣਦੇ ਹੀ ਵੋਟਰਾਂ ਦੇ ਵੀ ਇੱਕ ਟੀਕਾ ਲੱਗਣ ਜਾ ਰਿਹਾ, ਉਹ ਹੈ ਮਹਿੰਗਾਈ ਦਾ ਟੀਕਾ। ਥੋੜਾ ਜਿਹਾ ਤਾਂ ਲੱਗ ਵੀ ਗਿਆ, ਜਿਵੇਂ ਉਹ ਕਹਿੰਦੇ ਨਾ ਕਰੋਨਾ ਦੀ ਪਹਿਲੀ ਡੋਜ਼, ਦੂਜੀ ਡੋਜ਼, ਬੂਸਟ ਡੋਜ਼, ਸੋ 1-2 ਡੋਜ਼ ਤਾਂ ਲੱਗ ਵੀ ਗਈਆਂ। ਸਰਕਾਰ ਆਉਣ ਤੋਂ ਪਹਿਲਾਂ ਹੀ ਲੱਗ ਗਈਆਂ। ਤੁਸੀਂ ਇਹ ਦੇਖੋ ਕਿ ਜਿੱਦਣ ਵੋਟਾਂ ਪੈਂਦੀਆਂ ਨੇ ਆਖਰੀ ਗਿਣਦੀਆਂ, ਉਹ ਤੋਂ ਅਗਲੇ ਦਿਨ ਟੋਲ ਮਹਿੰਗਾ ਹੋ ਜਾਂਦਾ, ਦੁੱਧ ਮਹਿੰਗਾ ਹੋ ਜਾਂਦਾ। ਸੋ ਇਹ ਆਪਣੇ ਆਪ 'ਚ, ਇਹ ਦੁੱਧ ਕਿਸਾਨਾਂ ਵਾਲਾ ਦੁੱਧ ਨਹੀਂਗਾ ਕਿ ਡੈਰੀਆਂ ਵਾਲਿਆਂ ਨੇ ਦੁੱਧ ਮਹਿੰਗਾ ਕਰਤਾ। ਇਹ ਵੇਚਣ ਵਾਲੇ ਜਿਹੜੀਆਂ ਇਹਨਾਂ ਦੀਆਂ ਸਰਕਾਰਾਂ ਦੀਆਂ ਕਾਰਪੋਰੇਸ਼ਨਾਂ ਨੇ, ਉਹਨਾਂ ਨੇ ਮਹਿੰਗਾ ਕੀਤਾ ਨਾ। ਸੋ ਇਹ ਸਾਰਾ ਸਮਝ ਆਉਂਦਾ ਇਹਦੇ ਪਿੱਛੇ ਕੀ ਆ, ਟੋਲ ਕਿਹਦੇ ਹੱਥ ਨੇ। ਹਾਂ, ਹੁਣ ਸਰਕਾਰ ਕਹਿੰਦੀ ਹੈ ਕਿ ਜੀ ਕੁਝ ਚੀਜ਼ਾਂ ਖੁੱਲੇ ਬਾਜ਼ਾਰ 'ਚ ਨੇ, ਸਾਡਾ ਕੋਈ ਕੰਟਰੋਲ ਨਹੀਂ। ਅੱਛਾ, ਸਾਰਿਆਂ ਨੂੰ ਸਮਝ ਆਉਂਦਾ ਕਿ ਚੋਣਾਂ ਦੇ ਦੌਰਾਨ ਰੇਟ ਨਾ ਵਧਾਇਓ, ਇਹ ਕਿਹਨੇ ਕੰਟਰੋਲ ਕੀਤਾ ਵਾ ਸੀ ਕਿ ਚੋਣਾਂ ਤੱਕ ਰੇਟ ਨਹੀਂ ਵਧਾਉਣਾ। ਰੇਟ ਘਟਾਉਣ ਤੇ ਕੋਈ ਪਾਬੰਦੀ ਨਹੀਂ ਸੀ, ਰੇਟ ਵਧਾਉਣ ਤੇ ਸੀ। ਜਿੱਦਣ ਆਖਰੀ ਗੇੜ ਦੀਆਂ ਵੋਟਾਂ ਪੈਂਦੀਆਂ ਨੇ 1 ਜੂਨ ਨੂੰ, ਉਦਣ ਗੈਸ ਸਿਲੰਡਰ, ਜਿਹੜਾ ਕਮਰਸ਼ੀਅਲ ਗੈਸ ਸਿਲੰਡਰ ਹੈ, ਉਹ 75 ਰੁਪਏ ਸਸਤਾ ਹੁੰਦਾ। ਵੋਟਾਂ ਵਾਲੇ ਦਿਨ 1 ਜੂਨ ਨੂੰ, ਜਿੱਦਣ ਦੇਸ਼ ਦੀਆਂ 57 ਸੀਟਾਂ ਤੇ ਵੋਟਾਂ ਪੈ ਰਹੀਆਂ ਸੀ, ਉਸੇ ਦਿਨ ਕਮਰਸ਼ੀਅਲ ਸਿਲੰਡਰ 75 ਰੁਪਏ ਸਸਤਾ ਹੁੰਦਾ। ਕਿਉਂ? ਕਿਉਂਕਿ ਉਸੇ ਦਿਨ ਵਾਰਾਣਸੀ ਦੇ ਵਿੱਚ ਨਰਿੰਦਰ ਮੋਦੀ ਵਾਲੀ ਸੀਟ ਤੇ ਵੋਟ ਪੈ ਰਹੀ ਸੀ ਤਾਂ ਹੀ। ਸੋ ਇਹਦੇ ਸਮਝ ਆਉਂਦੇ ਆ ਨਾ ਸਾਰਿਆਂ ਨੂੰ ਕਿ ਕੀ ਮਤਲਬ ਹੈ ਉਸੇ ਦਿਨ ਸਸਤਾ ਹੋਣਾ। ਸੋ 75 ਰੁਪਏ ਸਸਤਾ ਹੋਇਆ। ਪਰ 1 ਜੂਨ ਨੂੰ ਸ਼ਾਮ ਨੂੰ ਵੋਟਾਂ ਨਿਬੜੀਆਂ, ਸਵੇਰ ਨੂੰ 2 ਜੂਨ ਚੜ੍ਹਦੇ ਲੋਕਾਂ ਨੂੰ ਪਤਾ ਲੱਗਿਆ ਕਿ ਭਾਈ 5% ਦੀ ਟੋਲ ਵੱਧ ਗਿਆ ਤੁਹਾਡਾ। ਦੇਸ਼ ਤੇ 1100 ਤੋਂ ਵੱਧ ਟੋਲ ਪਲਾਜ਼ੇ ਆ, ਤੇ ਤੁਸੀਂ ਅਗਲੇ ਦਿਨ ਜੇਬ ਕੱਟ ਲਈ ਦੇਸ਼ ਦੇ ਵੋਟਰਾਂ ਦੀ। ਤੇ ਉਹਦਾ ਫਾਇਦਾ ਹੁਣ ਜਿਹੜੀਆਂ ਕੰਪਨੀਆਂ ਨੇ ਟੋਲ ਲਏ ਹੋਏ ਨੇ, ਉਹਨਾਂ ਨੂੰ ਤਾਂ ਹੋਣਾ ਹੀ ਹੋਣਾ, GST ਦੇ ਰੂਪ ਚ ਸਰਕਾਰ ਨੂੰ ਵੀ ਹੋਣਾ। ਫਿਰ ਉਸੇ ਦਿਨੇ ਗੁਜਰਾਤ ਵਾਲਾ ਮੂਲ, ਪੰਜਾਬ ਵਾਲਾ ਵੇਰਕਾ, ਹਰਿਆਣੇ ਵਾਲਾ ਬੀਟਾ, ਦਿੱਲੀ ਵਾਲੀ ਮਦਰ ਡੈਰੀ, ਸਾਰਿਆਂ ਨੇ ਰੇਟ ਵਧਾਤੇ। ਸੋ ਸਿੱਧਾ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਹ ਸਾਰਾ ਸ਼ਹਿਰੀ ਵੋਟਰ ਜਿਹੜਾ ਥੈਲੀ ਵਾਲਾ ਦੁੱਧ ਖਰੀਦਦਾ ਵਿਚਾਰਾ, ਉਹਦੇ ਪਰ ਬੋਝ ਪੈ ਗਿਆ ਨਾ। ਤੇ ਹੁਣ ਚਰਚਾ ਇਹ ਹੈ ਕਿ ਆਉਂਦੇ ਅਗਲੇ ਕੁਝ ਦਿਨਾਂ ਦੇ ਦਰਮਿਆਨ ਹੀ ਰਸੋਈ ਗੈਸ ਤੇ ਪੈਟਰੋਲ ਡੀਜ਼ਲ ਸਣੇ ਕੁਝ ਹੋਰ ਚੀਜ਼ਾਂ ਦੇ ਭਾਅ ਵੱਧ ਸਕਦੇ। ਸੋ ਤਿਆਰ ਰਹਿਣ, ਵੋਟਰ ਇਨਾਮ ਮਿਲਣ ਜਾ ਰਿਹਾ, ਤੋਹਫਾ ਮਿਲਣ ਜਾ ਰਿਹਾ, ਮਹਿੰਗਾਈ ਦਾ ਟੀਕਾ ਕਿਸੇ ਵੀ ਸਮੇਂ ਲੱਗ ਸਕਦਾ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।